ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1300 AM ਬੇਕਰਸਫੀਲਡ, 1350 AM ਫ੍ਰਿਜ਼ਨੋ ਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਸਾਡੇ ਰੇਡੀਓ ਸਟੇਸ਼ਨ ਆ, ਜਿਹੜੇ ਜਿੰਨੇ ਵੀ ਸਾਡੇ ਸਰੋਤੇ ਆ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੈਗੇ ਆ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮਰਸਡ, ਟੈਲੀਫੋਨ ਤੇ ਆਈਫੋਨ ਦੀ ਐਪਸ ਦੇ ਰਾਹੀਂ ਜਿਹੜੇ ਫੇਸਬੁੱਕ ਦੇ ਉੱਤੇ ਜਿਹੜੇ ਲਾਈਵ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 1 ਤਰੀਕ ਆ ਤੇ ਦਿਨ ਜਿਹੜਾ 2 ਤਰੀਕ ਆ ਤੇ ਜਿਹੜਾ ਦਿਨ ਹੈਗਾ ਆ ਸੋਮਵਾਰ ਆ ਜੀ। ਬਿਲਕੁਲ ਸਰੋਤਿਓ, ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਅਮਰੀਕਾ ਭਰ ਦੀਆਂ ਤੇ ਵਿਸ਼ਵ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਉਸ ਦੇ ਉੱਤੇ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਾਡੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408-272-2500 ਦੇ ਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ ਸਰੋਤਿਓ, ਜਿਵੇਂ ਸਾਰਿਆਂ ਨੂੰ ਪਤਾ ਹੀ ਆ, ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਉਹ USA ਦੇ ਵਿੱਚ ਜਾਂ ਸਾਡੇ ਗੁਆਂਢ ਮੁਲਕ ਕੈਨੇਡਾ ਜਾਂ ਪੂਰੇ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਆਪਣੀ ਕਮਿਊਨਿਟੀ ਦੇ ਨਾਲ ਰਿਲੇਟਡ ਨਿਊਜ਼ ਹੁੰਦੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜੁਲਾਈ 1 ਤੋਂ ਲੈ ਕੇ ਜੁਲਾਈ 7 ਤੱਕ ਮਰੋ ਜਾਂ ਵਿਰੋਧ ਕਰੋ ਦਾ ਜਿਹੜਾ ਫੇਸਬੁੱਕ ਦੇ ਉੱਤੇ, ਹੁਣ ਤਾਂ ਸੜਕਾਂ ਦੇ ਉੱਤੇ ਵੀ ਆ ਗਿਆ, ਪ੍ਰੋਟੈਸਟ ਚੱਲ ਰਿਹਾ ਹੈਗਾ ਜੀ। ਉਹਦੇ ਵਿੱਚ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਇਹ ਕੋਡ ਆ ਉਹਨੂੰ ਖਤਮ ਕਰਨ ਦੇ ਲਈ ਜਿੰਨੇ ਵੀ ਜੁੜੇ ਹੋਏ ਆ ਲੋਕ, ਜਿੰਨੇ ਵੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦਾ ਆਪਾਂ ਦਿਲੋਂ ਸਤਿਕਾਰ ਕਰਦੇ ਹਾਂ। ਬਿਲਕੁਲ ਸਤਿਕਾਰ ਕਰਦੇ ਹਾਂ। ਨਾਲ ਹੀ ਆਪਾਂ ਬੇਨਤੀ ਕਰਦੇ ਹਾਂ ਵੀ ਸਾਰੇ ਜਾਣੇ ਵੱਧ ਤੋਂ ਵੱਧ ਇਸ ਦੇ ਵਿੱਚ, ਇਸ ਮੁਹਿੰਮ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਓ। ਜਿੱਦਾਂ ਸਾਰੇ ਜਾਣੇ ਉੱਥੇ ਕਹਿ ਰਹੇ ਆ ਵੀ ਇਸ ਪੂਰੇ ਹਫ਼ਤੇ ਦੇ ਵਿੱਚ ਚਿੱਟੇ ਖਿਲਾਫ ਇਹ ਜਿਹੜਾ ਕਾਲਾ ਹਫ਼ਤਾ ਮਨਾਇਆ ਜਾ ਰਿਹਾ, 1 ਤੋਂ 7 ਜੁਲਾਈ ਤੱਕ ਕੁਛ ਨਾ ਕੁਛ ਕਾਲਾ, ਚਾਹੇ ਕੱਟੀ ਜਿਹੜੀ ਆ, ਚਾਹੇ ਕਾਲੀ ਜਿਹੜੀ ਆ ਪੱਟੀ ਬੰਨ੍ਹ ਕੇ, ਚਾਹੇ ਮੋਢੇ ਦੇ ਉੱਤੇ, ਡੌਲੇ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਕਾਲੀ ਪੱਗ ਬੰਨ੍ਹ ਕੇ, ਪੱਗ ਦੇ ਉੱਤੇ ਕਾਲੀ ਫੀਤੀ ਜਿਹੜੀ ਆ ਉਹ ਬੰਨ੍ਹ ਕੇ, ਜਾਂ ਕੁਛ ਨਾ ਕੁਛ ਅਜਿਹਾ ਜਿਹੜਾ ਕਾਲਾ ਪਾ ਕੇ ਵੀ ਆਪਣਾ ਰੋਸ ਜਿਹੜਾ ਆ ਉਹ ਜ਼ਾਹਰ ਕਰਨ ਦੇ ਲਈ ਜਿਹੜਾ ਇਸ ਮੁਹਿੰਮ ਦੇ ਵਿੱਚ ਯੋਗਦਾਨ ਪਾਓ। ਚਾਹੇ ਤੁਸੀਂ ਕਿੱਥੇ ਵੀ ਹੋ, ਆਪਣੇ ਜਿਹੜੇ ਗਾਂ ਜਿਹੜੇ ਪਿੰਡਾਂ ਦੇ ਵਿੱਚ, ਜਿਹੜੇ ਵੀ ਪੰਜਾਬ ਦੇ ਵਿੱਚ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਰਹਿੰਦੇ ਨੇ, ਉਹਨਾਂ ਨੂੰ ਜ਼ਰੂਰ ਇਸ ਮੁਹਿੰਮ ਦੇ ਨਾਲ ਜਿਹੜਾ ਤੁਸੀਂ ਜੋੜੋ ਵੀ ਅਤੇ ਉਹਨਾਂ ਨੂੰ ਪ੍ਰੇਰਿਤ ਵੀ ਜਿਹੜਾ ਹੈ ਜੀ ਉਹ ਕਰੋ। ਵੀ ਚਾਹੇ ਦੇਖੋ ਅਸੀਂ ਬਾਹਰ ਵੀ ਬੈਠੇ ਹਾਂ, ਸਾਨੂੰ ਜਿਹੜਾ ਉਸ ਚੀਜ਼ ਦਾ ਖਿਆਲ ਆ ਵੀ ਤੁਸੀਂ ਅਕਸਰ ਕਹਿੰਦੇ ਰਹਿੰਦੇ ਆ ਵੀ ਕਿੱਦਾਂ ਆ, ਕਿਵੇਂ ਆ, ਪਰ ਦੇਖੋ ਸਾਨੂੰ ਪੰਜਾਬ ਦਾ ਜਿਹੜਾ ਉਜੜਦਾ ਹੈ ਕਿਸੇ ਨੂੰ ਵੀ ਪਸੰਦ ਨਹੀਂ। ਅਸੀਂ ਚਾਹੁੰਦੇ ਹਾਂ ਵੀ ਉਹ ਮੁੜ ਕੇ ਜਿਹੜਾ ਪੰਜਾਬ ਆ ਉਹ ਖੁਸ਼ਹਾਲ ਹੋਵੇ। ਸੋ ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ ਇਹ ਜਿਹੜੀ ਮੁਹਿੰਮ ਆ ਉਹ ਚੱਲਣੀ ਚਾਹੀਦੀ ਆ। ਅਤੇ ਦੇਖਿਆ ਗਿਆ ਹਰਜੋਤ ਸਿੰਘ ਜੀ, ਕੱਲ੍ਹ ਜਿਹੜੀ ਇਹ ਫੇਸਬੁੱਕ ਤੋਂ ਜਿਹੜੀ ਆ ਇਹ ਕ੍ਰਾਂਤੀ ਕਹਿ ਸਕਦੇ ਹਾਂ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਸੜਕਾਂ ਤੱਕ ਜਿਹੜੀ ਆ ਉਹ ਦੇਖਣ ਨੂੰ ਜਿਹੜੀ ਆ ਉਹ ਮਿਲੀ ਆ, ਜੋ ਕਿ ਇੱਕ ਚੰਗੀ ਜਿਹੜੀ ਗੱਲ ਆ। ਹਰਜੋਤ ਸਿੰਘ ਜੀ, ਆਵਾ ਇੰਨਾ ਕੁ ਜ਼ਿਆਦਾ ਉਤ ਚੁੱਕਾ ਸੀਗਾ ਵੀ ਲੋਕਾਂ ਦੇ ਕੋਲ ਹੋਰ ਕੋਈ ਹੁਣ ਚਾਰਾ ਰਹਿ ਨਹੀਂ ਗਿਆ। ਅੱਗੇ ਕਹਿੰਦੇ ਸੀਗੇ ਵੀ ਮੁੰਡੇ ਇਕੱਲੇ ਵਿਗੜ ਗਏ ਆ, ਹੁਣ ਤਾਂ ਜਿਹੜੀਆਂ ਬੀਬੀਆਂ, ਭੈਣਾਂ, ਔਰਤਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਹੀ ਕਿੰਨਾ ਜਿਹੜਾ ਕੇਸ ਜਿਹੜੇ ਉਹ ਸਾਹਮਣੇ ਜਿਹੜੇ ਆ ਰਹੇ ਆ। ਕੋਈ ਪੁਲਿਸ ਵਾਲਿਆਂ ਦੇ ਉੱਤੇ ਕਹਿ ਰਿਹਾ ਵੀ ਇਹਨਾਂ ਨੇ ਸਾਨੂੰ ਇਸ ਪਾਸੇ ਲਾਇਆ, ਬਾਅਦ 'ਚ ਜਿਸਮਾਨੀ ਸ਼ੋਸ਼ਣ ਜਿਹੜੇ ਆ ਉਹ ਕੀਤੇ, ਹੋਰ ਕਈ ਜਿਹੜੀਆਂ ਤੜਫਦੀਆਂ ਹੋਈਆਂ ਜਿਹੜੀਆਂ ਓਵਰਡੋਜ਼ ਦੇ ਨਾਲ ਉਹ ਜਿਹੜੇ ਆਪਾਂ ਦੇਖ ਰਹੇ ਹਾਂ ਲੋਕ ਸਾਹਮਣੇ ਆ ਰਹੇ ਆ। ਸੋ ਹੌਲੀ ਹੌਲੀ ਇਹ ਜਿਹੜਾ ਨਸ਼ੇ ਦਾ ਜਿਹੜਾ ਦੈਂਤ ਆ ਇਸ ਦੇ ਉੱਤੇ ਕਾਬੂ ਕਰਨ ਦੀ ਜਿਹੜੀ ਜ਼ਰੂਰਤ ਆ, ਅਤੇ ਵੱਧ ਚੜ੍ਹ ਕੇ ਜਿਹੜੀਆਂ ਆ ਇਹ ਮੁਹਿੰਮਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਆ। ਪੰਜਾਬੀ ਰੇਡੀਓ USA ਦਾ ਪੂਰਾ ਅਦਾਰਾ ਇਸ ਮੁਹਿੰਮ ਦੇ ਨਾਲ ਆ। ਜੀ ਬਿਲਕੁਲ, 1 ਜਨਵਰੀ
ਜਨਰੇਸ਼ਨ ਜਿਹੜੀ ਆ ਉਹ ਖਾੜਕੂ ਜਾਂ ਅੱਤਵਾਦੀ ਕਹਿ ਕੇ ਖਤਮ ਕਰ ਦਿੱਤੀ, ਤੇ ਦੂਜੀ ਜਨਰੇਸ਼ਨ ਜਿਹੜੀ ਆ ਉੱਥੇ ਦੀਆਂ ਸਰਕਾਰਾਂ ਵੱਲੋਂ ਨਸ਼ੇ ਦੇ ਤਹਿ ਖਤਮ ਕੀਤੀ ਜਾ ਰਹੀ ਆ। 6000 ਤੋਂ ਵੱਧ ਕੁੜੀਆਂ ਕਹਿੰਦੇ ਨਸ਼ਾ ਸੈਂਟਰਾਂ 'ਚ ਆ। ਹੁਣ ਜੇ ਕਿਤੇ ਤੁਸੀਂ ਪਿਛਲੀਆਂ ਫੇਸਬੁੱਕ ਦੀਆਂ 2-3 ਦਿਨ ਦੀਆਂ ਸਰਗਰਮੀਆਂ ਦੇਖੋ ਵੀ ਕਿਸ ਤਰ੍ਹਾਂ ਜਿਹੜੀਆਂ ਕੁੜੀਆਂ ਪੁਲਿਸ ਵਾਲਿਆਂ ਨੇ ਨਸ਼ਾ ਵੇਚਣ ਲਾਈਆਂ ਆ। ਸੋ ਪੂਰੀ ਕੌਮ ਨੂੰ ਖਤਮ ਕਰਨ ਦਾ ਜਿਹੜਾ ਮਨ ਬਣਾਇਆ, ਜਿਹੜੇ ਉੱਥੇ ਦੇ ਐਂਟੀ ਪੰਜਾਬੀ ਹੈਗੇ ਆ। ਸੋ ਬਿਲਕੁਲ ਜਿੱਥੇ ਤੱਕ ਜੇ ਤੁਸੀਂ ਘੱਟੋ ਘੱਟ ਉਹ ਜਿਹੜੀ ਮੁਹਿੰਮ ਚਲਾ ਰਹੇ ਆ, ਉਹ ਕਹਿੰਦੇ ਨਾ ਤਾਂ ਸਾਨੂੰ ਪੈਸਿਆਂ ਦੀ ਜ਼ਰੂਰਤ ਹੈ, ਘੱਟੋ ਘੱਟ ਹਾਂ ਦਾ ਨਾਰਾ ਤਾਂ ਮਾਰੋ। ਖਾਸ ਕਰਕੇ ਜਿੰਨੇ ਸਾਡੇ ਫੇਸਬੁੱਕ ਵਾਲੇ ਫਰੈਂਡ ਹੈਗੇ ਆ, ਪਲੀਜ਼ ਆਪਣੇ ਜਿਹੜੇ ਫੇਸਬੁੱਕ ਦਾ ਜਿਹੜਾ ਹੈਡਰ ਆ ਉੱਥੇ ਕਰੋ ਮਰੋ ਜਾਂ ਵਿਰੋਧ ਕਰੋ ਦਾ ਜਿਹੜਾ ਘੱਟੋ ਘੱਟ ਚੇਂਜ ਕਰੋ, ਤਾਂ ਕਿ ਜਿਹੜੇ ਉੱਥੇ ਦੀਆਂ ਸਰਕਾਰਾਂ ਆ ਉਹਨਾਂ ਦੇ ਕੰਨਾਂ ਦੇ ਕੋਈ ਨਾ ਕੋਈ ਆਵਾਜ਼ ਪੈ ਸਕੇ। ਬਿਲਕੁਲ, ਉਮੀਦ ਇਹੀ ਆਪਾਂ ਕਰਦੇ ਹਾਂ ਵੀ ਜ਼ਰੂਰ ਇਸ ਦਾ ਜਿਹੜਾ ਅਸਰ ਹੋਵੇ। ਦੇਖੋ ਸਰਕਾਰਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਤਾਂ ਚਲੋ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ, ਪਰ ਹਰ ਇੱਕ ਨੂੰ ਆਪੋ ਆਪਣੇ ਜਿਹੜੇ ਘਰਾਂ ਤੋਂ ਆਪਣੇ ਪਿੰਡਾਂ ਦੇ ਵਿੱਚੋਂ ਇਹ ਮੁਹਿੰਮਾਂ ਦੇ ਉੱਤੇ ਜਿਹੜਾ ਆ ਇੱਕ ਹਿਸਾਬ ਨਾਲ ਠੀਕਰੀ ਪੈਰਿਆਂ ਵਾਲੀ ਗੱਲ ਆ ਵੀ ਉਹ ਕਰਨ ਦੀ ਜਿਹੜੀ ਜ਼ਰੂਰਤ ਆ। ਜਦੋਂ ਕਹਿੰਦੇ ਹੁੰਦੇ ਸੀ ਕਾਲੇ ਕੱਛੀਆਂ ਵਾਲੇ ਤੁਰੇ ਫਿਰਦੇ ਆ, ਤੇ ਉਦੋਂ ਲੋਕ ਸਾਰੇ ਜਣੇ ਆਪ ਹੀ ਪਿੰਡ ਵਾਲੇ ਇਕੱਠੇ ਹੋ ਕੇ ਰਾਤ ਨੂੰ ਪਹਿਰੇ ਦਿੰਦੇ ਹੁੰਦੇ ਸੀਗੇ। ਸੋ ਇੱਦਾਂ ਦੇ ਜਦੋਂ ਵੀ ਕੋਈ ਆਉਂਦੇ ਆ ਤਾਂ ਇਹ ਚੀਜ਼ ਜਿਹੜੀ ਚੱਲਣ ਦੀ ਜ਼ਰੂਰਤ ਆ। ਹੁਣੇ ਮੈਂ ਇੱਕ ਹੋਰ ਵੀਡੀਓ ਹਰਜੋਤ ਸਿੰਘ ਜੀ ਇਸ ਦੇ ਬਾਬਤ ਦੇਖ ਰਿਹਾ ਸੀ, ਆਈ ਥਿੰਕ ਪਿੰਡ ਦਪਾਲੀ ਦੀ ਸੀਗੀ, ਵੀ ਉੱਥੋਂ ਦੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਸੀਗੇ, ਪੰਚ ਸਰਪੰਚ ਸੀਗੇ ਜਾਂ ਹੋਰ ਪਾਰਟੀ ਦੇ ਜਿੰਨੇ ਵੀ ਕਹਿ ਲਓ ਵੀ ਉੱਥੇ ਦੇ ਆਗੂ ਸੀਗੇ, ਸਾਰਿਆਂ ਨੇ ਮਿਲ ਕੇ ਜਿਹੜੀ ਅਰਦਾਸ ਕੀਤੀ ਆ ਤੇ ਨਾਲ ਇਹ ਪ੍ਰਣ ਕੀਤਾ ਆ, ਇਹ ਜਿਹੜਾ ਆ ਉਹਨਾਂ ਨੇ ਪ੍ਰਣ ਕੀਤਾ ਆ ਵੀ ਜਿਹੜਾ ਵੀ ਆਉਣ ਵਾਲੀਆਂ ਜਿਹੜੀਆਂ ਵੀ ਇਲੈਕਸ਼ਨਾਂ ਹੈਗੀਆਂ, ਚਾਹੇ ਬਲਾਕ ਸੰਮਤੀ ਦੀਆਂ ਜਾਂ ਪੰਚੀ ਸਰਪੰਚੀ ਦੀਆਂ ਜਿਹੜੀਆਂ ਇਲੈਕਸ਼ਨਾਂ ਆ, ਇਸ ਦੇ ਵਿੱਚ ਜਿਹੜਾ ਵੀ ਕੋਈ ਨਸ਼ਾ ਜਿਹੜਾ ਵੇਚੂਗਾ, ਕਹਿੰਦੇ ਅਸੀਂ ਉਸ ਨੂੰ ਵੋਟ ਜਿਹੜੀ ਆ ਉਹ ਨਹੀਂ ਪਾਉਣੀ, ਤੇ ਬਾਕੀ ਨਾਲ ਜਿਹੜੇ ਸਾਰੇ ਜਾਣੇ ਆਪਸ ਦੇ ਵਿੱਚ ਮਿਲ ਕੇ ਇਸ ਕੋੜ ਨੂੰ ਵੱਢਣ ਦੇ ਲਈ ਜਿਹੜੇ ਆ ਉਹ ਤੁਸੀਂ ਉਹ ਉੱਥੇ ਲੱਗੇ ਨੇ। ਸੋ ਸਾਰਿਆਂ ਨੂੰ ਇੱਦਾਂ ਦੇ ਹਰ ਪਿੰਡਾਂ ਦੇ ਵਿੱਚ ਇੱਦਾਂ ਦਾ ਕੰਮ ਹੋਣ ਦੀ ਜ਼ਰੂਰਤ ਹੈ। ਬਿਲਕੁਲ, ਇਕੱਲਾ ਹਿੰਦੁਸਤਾਨ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਨਹੀਂ, ਬਾਹਰ ਦੇ ਮੁਲਕਾਂ ਦੇ ਵਿੱਚ ਵੀ ਕੱਲ੍ਹ ਫਰੀਮਨ ਗੁਰਦੁਆਰਾ ਸਾਹਿਬ 'ਚ ਵੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਗਿਆ, ਤੇ ਉੱਥੇ ਦੇ ਪ੍ਰਬੰਧਕ ਤੇ ਬਹੁਤ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਜਿਹੜਾ ਆ ਮਰੋ ਜਾਂ ਵਿਰੋਧ ਕਰੋ ਦਾ ਸਮਰਥਨ ਦਿੱਤਾ, ਤੇ ਕਹਿੰਦੇ ਵੀ ਹਰ ਤਰ੍ਹਾਂ ਦੇ ਨਾਲ ਜਿੱਥੇ ਵੀ ਕੋਈ ਜ਼ਰੂਰਤ ਆ ਹੈਲਪ ਦੀ, ਆਪਾਂ ਉਸ ਜਿਹੜੇ ਪੰਜਾਬੀ ਸਾਡੇ ਉੱਥੇ ਭੈਣ ਭਰਾ ਵਸਦੇ ਉਹਨਾਂ ਦੇ ਨਾਲ ਖੜੇ ਆ। ਜੀ ਬਿਲਕੁਲ। ਤੇ ਕੱਲ ਹੀ ਜਿੱਦਾਂ ਤੁਸੀਂ ਦੱਸ ਹੀ ਰਹੇ ਆ, ਉਹ ਤਾਂ ਹੋਇਆ ਹੀ ਆ, ਤੇ ਕੱਲ ਕੈਨੇਡਾ ਡੇ ਵੀ ਸੀਗਾ, ਅਮਰੀਕਾ ਮਾਫੀ ਚਾਹੁੰਦਾ, ਕੈਨੇਡਾ ਦਾ 151ਵਾਂ ਜਨਮ ਦਿਨ ਆਪਾਂ ਜਿਹੜਾ ਉਹ ਆਖ ਸਕਦੇ ਹਾਂ ਕੈਨੇਡਾ ਡੇ ਜਿਹੜਾ ਸੀਗਾ। ਸੋ ਬਹੁਤ ਜਿਹੜੇ ਆ ਕੈਨੇਡੀਅਨਸ ਨੂੰ ਬਹੁਤ ਮੁਬਾਰਕਾਂ। ਤੁਹਾਡੇ ਗਾਂਢੀ ਜਿਹੜਾ ਮੁਲਕ ਹੈਗਾ ਆ, ਇਹ ਜਿਹੜਾ ਦੇਖੋ ਬਹੁਤ ਪਿਆਰ ਆ ਲੋਕਾਂ ਦਾ ਆਪਸ ਦੇ ਵਿੱਚ, ਐਸੀ ਤਾਂ ਜਿਹੜੀ ਆ ਕੋਈ ਗੱਲ ਨਹੀਂ। ਚਲੋ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਆਪਸ 'ਚ ਖਿੱਚੋ ਤਾਣ ਤਾਂ ਜਿਹੜੀ ਲੱਗੀ ਹੋ ਰਹਿੰਦੀ ਹੈ, ਕਿਸੇ ਵੀ ਦੋ ਮੁਲਕਾਂ ਦੇ ਜਿਹੜੇ ਗਵਾਂਢੀ ਹੁੰਦੇ ਆ ਉਹਨਾਂ ਦੇ ਵਿੱਚ ਹੁੰਦਾ ਆ, ਪਰ ਲੋਕ ਤਾਂ ਆਪਸ ਦੇ ਵਿੱਚ ਮਿਲਣਾ ਘੁਲਣਾ ਮਿਲਣਾ ਹੀ ਜਿਹੜਾ ਉਹ ਚਾਹੁੰਦੇ ਨੇ। ਬਿਲਕੁਲ, ਸਾਡੇ ਵੱਲੋਂ ਬਹੁਤ ਹੀ ਵਧਾਈਆਂ ਜਿਹੜੇ ਕੈਨੇਡਾ ਦੇ ਵਿੱਚ ਸਾਡੇ ਭੈਣ ਭਰਾ ਵਸਦੇ ਹੈਗੇ ਆ ਕੈਨੇਡਾ ਡੇ ਦੀਆਂ। ਕੱਲ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਸੰਡੇ ਨੂੰ ਨਹੀਂ ਹੁੰਦਾ, ਇਸ ਕਰਕੇ ਆਪਾਂ ਸੰਡੇ ਵਧਾਈਆਂ ਨਹੀਂ ਦੇ ਸਕੇ, ਫੇਸਬੁੱਕ ਤੇ ਜ਼ਰੂਰ ਦਿੱਤੀਆਂ ਸੀਗੀਆਂ। ਇੱਕ ਜ਼ਰੂਰ ਰਾਜਕਰਨਵੀਰ ਸਿੰਘ ਜੀ ਮੈਂ ਬੇਨਤੀ ਕਰੂੰਗਾ, ਮੈਂ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਆਪਣੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭੈਣ ਭਰਾ ਕੈਨੇਡਾ 'ਚ ਰਹਿੰਦੇ ਆ, USA 'ਚ ਰਹਿੰਦੇ ਆ, ਠੀਕ ਆ, ਜਿਹੜਾ ਟਰੇਡ ਕਰਕੇ ਜਿਹੜਾ ਟੈਰਿਫਸ ਦਾ ਜਿਹੜਾ ਕਾਫੀ ਮੁੱਦਾ ਗਰਮਾਇਆ ਆ, ਘੱਟੋ ਘੱਟ ਜਿਹੜੇ ਮੇਰੇ ਖਿਆਲ ਨਾਲ ਪੰਜਾਬੀ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਲੈਟਰ ਲਿਖਣੇ ਚਾਹੀਦੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਨੂੰ, ਤੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਨੂੰ, ਚਾਹੇ USA ਵਾਲੇ ਚਾਹੇ ਕੈਨੇਡਾ ਵਾਲੇ ਆ, ਵੀ ਸਾਡੇ ਜਿਹੜੇ ਭੈਣ ਭਰਾ ਦੋਨਾਂ ਮੁਲਕਾਂ 'ਚ ਰਹਿੰਦੇ ਆ, ਰਿਲੇਸ਼ਨ ਸਾਡੇ ਵਧੀਆ ਬਣਨੇ ਚਾਹੀਦੇ ਹੈਗੇ ਆ, ਗੁੱਡ ਬਣਨੇ ਚਾਹੀਦੇ। ਆਪਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਤੇ ਦੋਨਾਂ ਮੁਲਕਾਂ ਦੀ ਜਿਹੜੀ ਆ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰਦੇ ਆ। ਬਿਲਕੁਲ। ਸੋ ਇਸੇ ਦੇ ਬਾਬਤ ਜੇ ਹਰਜੋਤ ਸਿੰਘ ਜੀ ਹੁਣ ਆਪਾਂ ਖਬਰਾਂ ਤੇ ਵੀ ਨਜ਼ਰ ਮਾਰਨੀ ਸ਼ੁਰੂ ਕਰੀਏ। ਕੈਨੇਡਾ ਨੇ ਜਿਹੜਾ ਆ ਬੀਤੇ ਵੀਕਐਂਡ ਜਿਹੜੇ ਆ ਉਸ ਦੇ ਉੱਤੇ ਇਹ ਐਲਾਨ ਕਰ ਦਿੱਤਾ ਆ ਬਈ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਉਤਪਾਦਾਂ ਦੇ ਉੱਤੇ ਉਹਨਾਂ ਨੇ ਵੀ ਜਿਹੜਾ ਹੁਣ ਟੈਰਿਫ ਲਾਉਣ ਦੀ ਘੋਸ਼ਣਾ ਕਰ ਦਿੱਤੀ ਆ। ਇਹਨਾਂ ਦਾ ਹੁਣ ਫੈਸਲਾ ਉਦੋਂ ਆਇਆ ਜਦੋਂ ਅੱਜ ਤੋਂ ਜਿਹੜੇ ਪਿਛਲੇ ਮਹੀਨੇ ਵਿੱਚ ਰਾਸ਼ਟਰਪਤੀ ਟਰੰਪ ਨੇ ਜਿਹੜਾ ਕੈਨੇਡਾ ਤੋਂ ਆ ਰਿਹਾ ਜਿਹੜਾ ਸਟੀਲ ਤੇ ਅਲਮੀਨੀਅਮ ਆ ਉਸ ਉੱਤੇ ਜਿਹੜਾ ਕਰਮਵਾਰ 25% ਤੇ 10% ਜਿਹੜਾ ਆ ਉਹ ਟੈਕਸ ਲਾਇਆ ਸੀਗਾ। ਸੋ ਉਹ ਟੈਰਿਫ ਜਿਹੜੇ ਉਹ ਲਾਏ ਗਏ ਸੀ ਸਟੀਲ ਤੇ ਅਲਮੀਨੀਅਮ ਦੇ ਉੱਤੇ, ਤੇ ਹੁਣ ਉਹਨਾਂ ਨੇ ਜਵਾਬੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਹਰਜੋਤ ਸਿੰਘ ਜੀ ਕੈਨੇਡਾ ਨੇ ਵੀ ਇਹ ਹੁਣ ਟੈਰਿਫ ਲਾਉਣ ਦੀ ਮੰਗ ਕਰ ਦਿੱਤੀ ਆ। ਬਿਲਕੁਲ। ਸੋ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈਗੇ ਆ, ਇੰਨਾ ਕੁ ਜ਼ਰੂਰ ਉਹਨਾਂ ਨੇ ਕੀਤਾ ਹੈਗਾ ਵੀ ਟੈਰਿਫ ਲਾਉਣ ਤੋਂ ਪਹਿਲਾਂ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਨੂੰ ਉਹਨਾਂ ਨੇ ਫੋਨ ਤੇ ਕਾਲ ਕੀਤੀ ਆ ਵੀ ਮੇਰੇ ਕੋਲ ਹੁਣ ਕੋਈ ਚੁਆਇਸ ਨਹੀਂ ਹੈ ਵੀ
ਜਿਹੜੇ ਮੇਰੇ ਵੀ ਲੋਕ ਆ ਉਹ ਮੇਰੇ ਦੁਆਲੇ ਬਹੁਤ ਹੋਏ ਆ ਵੀ ਤੁਸੀਂ ਕੀ ਕਰ ਰਹੇ ਆ। ਸੋ 12.6 ਬਿਲੀਅਨ ਡਾਲਰ ਦੀਆਂ ਜਿਹੜੀਆਂ US ਗੁੱਡਸ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜਾ ਆ ਕੈਨੇਡੀਅਨ ਸਰਕਾਰ ਵੱਲੋਂ ਜਿਹੜਾ ਟੈਕਸ ਲਾਇਆ ਜਾ ਰਿਹਾ ਹੈਗਾ ਆ। ਤੇ ਇਹਦੇ ਵਿੱਚ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕੈਚਅਪ, ਪੀਜ਼ਾ, ਡਿਸ਼ਵਾਸ਼ਰ, ਡਿਟਰਜੈਂਟ ਇੱਦਾਂ ਦਾ ਜਿਹੜਾ ਸਮਾਨ ਹੈਗਾ ਆ ਉਹਨਾਂ ਦੇ ਉੱਤੇ 10% ਜਿਹੜਾ ਟੈਕਸ ਕੈਨੇਡਾ ਵੱਲੋਂ ਲਾਇਆ ਜਾ ਰਿਹਾ ਹੈਗਾ ਆ। ਸੋ ਅਲਟੀਮੇਟਲੀ ਕੀ ਹੋਣਾ ਆ ਵੀ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਆਮ ਕੰਜ਼ਿਊਮਰ ਆ, ਆਮ ਲੋਕ ਅਸੀਂ ਆ, ਉਹਨਾਂ ਦੇ ਉੱਤੇ ਇਫੈਕਟ ਪਊਗਾ ਕਿਉਂਕਿ ਜਿਹੜੀਆਂ ਚੀਜ਼ਾਂ ਆ ਉਹ ਮਹਿੰਗੀਆਂ ਹੋਊਗੀਆਂ। ਇੱਕ ਜ਼ਰੂਰ ਬੇਨਤੀ ਹੈਗੀ ਆ ਜਿੰਨੇ ਵੀ ਸਾਡੇ ਖਾਸ ਕਰਕੇ ਕੈਨੇਡਾ ਵਾਲੇ ਭੈਣ ਭਰਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਜ਼ਰੂਰ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਰਿਹਾ ਕਰੋ ਕਿਉਂਕਿ ਬਹੁਤ ਉਹੀ ਇੰਡਸਟਰੀ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਜਿਹੜੀ ਟਰੱਕਿੰਗ ਦੇ ਨਾਲ ਰਿਲੇਟਡ ਹੈਗੀ ਆ। ਬਿਲਕੁਲ, ਕਿਉਂਕਿ ਬਹੁਤ ਸਾਰਾ ਉਤਪਾਦ ਉੱਧਰੋਂ ਇੱਧਰ ਨੂੰ ਆਉਂਦਾ। ਟਿੰਬਰ ਦੇ ਉੱਤੇ ਆਲਰੇਡੀ ਜਿਹੜਾ ਅਮਰੀਕਾ ਦੇ ਵੱਲੋਂ ਟੈਰਿਫ ਲਾਉਣ ਦੀ ਗੱਲ ਚੱਲ ਰਹੀ ਹੈ, ਆਲਰੇਡੀ ਜਿਹੜਾ ਉਹ ਮਹਿੰਗਾ ਹੋ ਰਿਹਾ। ਉਹਦਾ ਦੇਖੋ ਪਤਾ ਨਹੀਂ ਕੈਨੇਡਾ ਦੇ ਉੱਤੇ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ, ਅਮਰੀਕਾ ਵਿੱਚ ਵਸਦੇ ਜਿਹੜੇ ਲੋਕ ਆ ਉਹਨਾਂ ਉੱਤੇ ਵੀ ਜਿਹੜਾ ਅਸਰ ਇਸ ਦਾ ਡੈਫੀਨਿਟਲੀ ਹੋਣਾ ਕਿਉਂਕਿ ਇੱਥੇ ਜਿੰਨੇ ਵੀ ਘਰ ਆ ਕੋਈ ਵੀ ਜਿਹੜੀ ਕੰਸਟਰਕਸ਼ਨ ਆ ਲੱਕੜ ਦੇ ਨਾਲ ਹੀ ਹੁੰਦੀ ਆ ਤੇ ਬਹੁਤੀ ਜਿਹੜੀ ਲੱਕੜ ਆ ਉਹ ਕੈਨੇਡਾ ਤੋਂ ਜਿਹੜੀ ਆਉਂਦੀ ਆ। ਸੋ ਇਹ ਕੈਨੇਡਾ ਦੇ ਉੱਤੇ ਜੇ ਟਿੰਬਰ ਦੇ ਉੱਤੇ ਟੈਕਸ ਲੱਗਦਾ ਆ ਉਹ ਆਟੋਮੈਟਿਕਲੀ ਇੱਥੇ ਵੀ ਲੋਕਾਂ ਨੇ ਕਹਿਣਾ ਵੀ ਘੱਟ ਖਰੀਦਣੀ ਆ ਤੇ ਜਦੋਂ ਘੱਟ ਖਰੀਦਣੀ ਆ ਤੇ ਉਧਰੋਂ ਇੱਧਰ ਨੂੰ ਆਉਣ ਵਾਲਿਆਂ ਦੇ ਲਈ ਉਹਨਾਂ ਨੂੰ ਘੱਟ ਵੱਢਣੀ ਪੈਣੀ ਆ। ਉੱਥੇ ਮਿੱਲਾਂ ਦੇ ਵਿੱਚ ਜੌਬ ਦਾ ਤਾਂ ਖਤਰਾ ਪਊਗਾ ਤੇ ਨਾਲ ਦੇ ਨਾਲ ਜਿਹੜੇ ਟਰੱਕਾਂ ਦੇ ਵਿੱਚ ਲੱਦ ਕੇ ਆਉਂਦੀਆਂ ਆ ਉਹ ਵੀ ਜਿਹੜੀਆਂ ਆ ਉਹ ਫਿਰ ਕਾਰੋਬਾਰ ਜਿਹੜਾ ਉਹ ਘਟੂਗਾ। ਸੋ ਕਾਫੀ ਜਿਹੜਾ ਅਸਰ ਜਿਹੜਾ ਆ ਇਸ ਦੇ ਨਾਲ ਪੈਣਾ ਹੀ ਪੈਣਾ। ਜਿੱਦਾਂ ਤੁਸੀਂ ਆਲਰੇਡੀ ਦੱਸ ਹੀ ਦਿੱਤਾ ਆ ਜਿਹਦੇ ਵਿੱਚ ਟੌਫੀ, ਮੇਪਲ ਸਿਰਫ, ਕਾਫੀ ਬੀਨ, ਸਟ੍ਰਾਬੇਰੀ ਜੈਮ, ਛੋਟੀ ਤੋਂ ਛੋਟੀ ਚੀਜ਼ ਦੇ ਉੱਤੇ ਵੀ ਜਿਹੜਾ ਆ ਉਹ ਟੈਰਿਫ ਉਹ ਲਾਇਆ ਗਿਆ ਆ। ਜਿਹੜੀਆਂ 40 ਕਹਿੰਦੇ US ਦੇ ਸਟੀਲ ਪ੍ਰੋਡਕਟ ਆ ਉਹਨਾਂ ਉੱਤੇ 25% ਟੈਰਿਫ ਲਾਇਆ ਗਿਆ ਆ ਤੇ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਇਹਨਾਂ ਨੇ 80 ਕੁ ਹੋਰ ਜਿਹੜੀਆਂ ਉਤਪਾਦ ਆ ਅਮਰੀਕਾ ਦਾ ਜਿਹੜਾ ਕੈਨੇਡਾ ਨੂੰ ਜਾਂਦਾ ਆ ਉਸ ਉੱਤੇ ਉਹਨਾਂ ਨੇ 10% ਜਿਹੜਾ ਟੈਕਸ ਆ ਉਹ ਲਾਇਆ ਆ। ਅਮਰੀਕਾ ਦੇ ਵੱਲੋਂ ਜਿਹੜਾ ਸਟੀਲ ਟੈਰਿਫ ਆ ਉਹ 1 ਜੂਨ ਤੋਂ ਲਾਗੂ ਜਿਹੜਾ ਆ ਉਹ ਹੋ ਚੁੱਕਾ ਆ। ਬਿਲਕੁਲ, ਕੈਨੇਡਾ ਨੇ ਵੀ ਜਿਹੜੀਆਂ ਚੀਜ਼ਾਂ ਦੇ ਉੱਤੇ ਲਾਇਆ ਉਹ ਕੱਲ ਐਤਵਾਰ ਤੋਂ 1 ਜੁਲਾਈ ਹੋ ਚੁੱਕਾ ਹੈ। ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਉਹਨਾਂ ਨੇ ਦੋਨਾਂ ਹੀ ਮੁਲਕਾਂ ਦੇ ਜਿਹੜੇ ਸਾਡੇ ਗੁਆਂਢੀ ਮੁਲਕ ਹੈਗੇ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਕਹਿੰਦੇ ਵੀ 24 ਸਾਲਾਂ ਦਾ ਜਿਹੜਾ ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ ਆ ਉਹਨੂੰ ਜਿਹੜਾ ਅਸੀਂ ਰੀਰਾਈਟ ਕਰਨਾ ਹੈਗਾ ਆ ਤਾਂ ਕਿ ਜਿਹੜੀ ਆਟੋ ਪ੍ਰੋਡਕਸ਼ਨ ਤੇ ਇਨਵੈਸਟਮੈਂਟ ਆ ਉਹ USA ਦੇ ਵਿੱਚ ਵੱਧ ਸਕੇ। ਪਰ ਇਹ ਜਿਹੜੀਆਂ ਸਾਰੀਆਂ ਕੋਸ਼ਿਸ਼ਾਂ ਹੈਗੀਆਂ ਉਹ ਇੱਕ ਤਰ੍ਹਾਂ ਨਾਲ ਖੜ ਗਈਆਂ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਅਨਾਊਂਸ ਕੀਤਾ ਵੀ ਜਿਹੜੀ ਵੀ ਅਸੀਂ ਐਗਰੀਮੈਂਟ ਕਰਾਂਗੇ ਉਹ US ਦੀਆਂ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਨਵੰਬਰ 'ਚ ਉਹ ਤੋਂ ਬਾਅਦ ਕਰਾਂਗੇ ਤੇ ਹਜੇ 5 ਮਹੀਨੇ ਪੂਰੇ ਹੈਗੇ ਆ ਜਿਹੜੀਆਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਹੋਣੀਆਂ ਆ। ਬਿਲਕੁਲ। ਸੋ ਇਹ ਹੁਣ ਦੇਖਦੇ ਆ ਵੀ ਇਸ ਦੇ ਵਿੱਚ ਜਿਹੜਾ ਆ ਉਹ ਕੀ ਬਣੂਗਾ। ਜੇ ਵੈਸੇ ਕਹਿੰਦੇ ਜਿਹੜਾ ਸਟੀਲ ਜਿਹੜਾ ਐਕਸਪੋਰਟ ਕਰਦੇ ਨੇ ਅਮਰੀਕਾ ਨੂੰ ਸਭ ਤੋਂ ਵੱਡਾ ਜਿਹੜਾ ਐਕਸਪੋਰਟਰ ਕੈਨੇਡਾ ਆ। 5.53 ਜਿਹੜੇ ਆ ਬਿਲੀਅਨ ਡਾਲਰ ਦਾ ਜਿਹੜਾ ਸਟੀਲ ਆ ਉਹ ਅਮਰੀਕਾ ਨੂੰ ਉਹ ਘੱਲਦਾ ਆ। ਉਸ ਤੋਂ ਬਾਅਦ ਸਾਊਥ ਕੋਰੀਆ, ਮੈਕਸੀਕੋ, ਬ੍ਰਾਜ਼ੀਲ, ਚਾਈਨਾ ਇਹ ਸਾਰੇ ਮੁਲਕ ਜਿਹੜੇ ਆਉਂਦੇ ਆ। ਚਾਈਨਾ ਅਜੇ 5ਵੇਂ ਨੰਬਰ ਦੇ ਉੱਤੇ ਆਉਂਦਾ ਆ ਤੇ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਚਾਈਨਾ ਦੇ ਸਟੀਲ ਦਾ ਹੀ ਪੂਰੇ ਵਿਸ਼ਵ ਦੇ ਵਿੱਚ ਹੈਗਾ ਆ। ਉਹਦੇ ਕਰਕੇ ਸਾਰੀ ਦੁਨੀਆ ਨੂੰ ਵੱਧ ਤੋਂ ਵੱਧ ਸਟੀਲ ਜਿਹੜਾ ਬਣਾਉਣਾ ਪੈ ਰਿਹਾ ਆ ਕਿਉਂਕਿ ਉਹ ਘਟਾ ਨਹੀਂ ਰਹੇ ਆਪਣਾ ਜਿਹੜਾ ਆ ਉਹ ਬਣਾਉਣ ਦੀ ਸ਼ਮਤਾ ਤੇ ਲੋਕੀ ਕਹਿੰਦੇ ਆ ਵੀ ਫਿਰ ਓਵਰ ਜਿਹੜਾ ਸਟੀਲ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਬਣਿਆ ਪਿਆ ਆ ਤੇ ਉਸੇ ਚੀਜ਼ ਨੂੰ ਕਾਬੂ ਕਰਨ ਦੇ ਲਈ ਜਿਹੜੇ ਰਾਸ਼ਟਰਪਤੀ ਟਰੰਪ ਅਮਰੀਕਾ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਹ ਟੈਰਿਫ ਲਾਉਣ ਦੀ ਗੱਲ ਆਖੀ ਗਈ ਸੀ ਤੇ ਜਿਸ ਦਾ ਹੁਣ ਕਹਿ ਸਕਦੇ ਵੀ ਖਾਮਿਆਜ਼ਾ ਜਿਹੜਾ ਪੁੱਠੇ ਤਰੀਕੇ ਦੇ ਨਾਲ ਵੀ ਜਿਹੜਾ ਆ ਉਹ ਹੁਣ ਭੁਗਤਣਾ ਜਿਹੜਾ ਆ ਆਮ ਲੋਕਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਪੈ ਰਿਹਾ ਆ। ਬਾਕੀ ਬਹੁਤ ਸਾਰੇ ਲੋਕ ਕਈ ਵਾਰੀ ਸਾਡੇ ਕੈਨੇਡੀਅਨ ਵੀਰ ਵੀ ਜਿਹੜੇ ਪੁੱਛਦੇ ਨੇ ਵੀ ਕੀ ਚੱਲ ਰਿਹਾ ਸੋ ਟ੍ਰੇਡ ਦੇ ਵਾਰ ਦੇ ਵਿੱਚ। ਸੋ ਇਹ ਜਿਹੜਾ ਪਲਟਵਾਰ ਜਿਹੜਾ ਹੁਣ ਕੈਨੇਡਾ ਨੇ ਜਿਹੜੇ ਟੈਰਿਫ ਠੋਕ ਕੇ ਜਿਹੜਾ ਆ ਉਹ ਕਰ ਦਿੱਤਾ ਆ। ਜੀ ਬਿਲਕੁਲ, ਇਹ ਤਾਂ ਸੀ ਕੈਨੇਡਾ ਦੇ ਟ੍ਰੇਡ ਵਾਰ ਦੀ। ਤੇ ਦੂਸਰਾ ਜਿਹੜਾ ਸਾਡਾ ਗੁਆਂਢੀ ਮੁਲਕ ਆ ਮੈਕਸੀਕੋ ਉੱਥੇ ਵੀ ਹੁਣ ਜਿਹੜੀ ਆ ਲਾਲ ਸਲਾਮ ਹੋ ਗਈ ਆ। ਮੈਕਸੀਕੋ ਨੇ ਆਪਣਾ ਜਿਹੜਾ ਪ੍ਰੈਜ਼ੀਡੈਂਟ ਐਂਡਰਸ ਮੈਨੂਅਲ ਲੋਪੇਜ਼ ਓਬਰਾਡੋਰ ਇਲੈਕਟ ਕੀਤਾ ਹੈਗਾ ਆ। ਇਸ ਨੇ ਟੋਟਲੀ ਨਵੀਂ ਪਾਰਟੀ ਆ ਤੇ ਕਾਮਰੇਡਾਂ ਦੀ ਪਾਰਟੀ ਆ, ਲੈਫਟਿਸਟ ਪਾਰਟੀ ਆ ਜੀ। ਹਾਂ ਬਿਲਕੁਲ, ਲਾਲ ਸਲਾਮ ਵਾਲੀ ਪਾਰਟੀ ਆ। ਸੋ ਇਹਦੇ ਨਾਲ ਜਿਹੜਾ ਆ USA ਦੇ ਰਿਲੇਸ਼ਨ ਜਿਹੜੇ ਆ ਮੈਨੂੰ ਲੱਗਦਾ ਨਹੀਂ ਕੋਈ ਬਾਹਲੇ ਗੁੱਡ ਹੋਣਗੇ ਕਿਉਂਕਿ ਇਹ ਜਿਹੜਾ ਕੈਂਡੀਡੇਟ ਜਿਹੜੇ ਹੁਣ ਪ੍ਰੈਜ਼ੀਡੈਂਟ ਆ ਮੈਕਸੀਕੋ ਦੇ ਉਹ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਹੈਗੇ ਆ।
ਸੋ ਇਮੀਗ੍ਰੇਸ਼ਨ ਦਾ ਜਿਹੜਾ ਮੇਨ ਮੁੱਦਾ ਹੈਗਾ ਆ, ਟਰੇਡ ਵਾਲਾ ਮੇਨ ਮੁੱਦਾ ਆ, ਉਹ ਦੇਖੋ ਵੀ ਮੈਕਸੀਕੋ ਅਤੇ USA ਦਾ ਜਿਹੜਾ ਰਿਲੇਸ਼ਨ ਆ ਉਹ ਕਿਸ ਤਰ੍ਹਾਂ ਹੋਊਗਾ। ਪਰ ਆਪਾਂ ਬਹੁਤ ਵਾਰ ਸੋਚਦੇ ਹੁੰਦੇ ਹਾਂ ਵੀ ਸਰਕਾਰਾਂ ਚਾਹੇ ਬਦਲ ਜਾਣ, ਮੁਲਕਾਂ 'ਚ ਕੋਈ ਚੇਂਜ ਨਹੀਂ ਆਉਂਦੀ, ਪਰ ਇਸ ਬੰਦੇ ਨੇ ਇੱਕ ਤਰ੍ਹਾਂ ਨਾਲ ਦੱਸ ਦਿੱਤਾ ਵੀ ਜਿਹੜੀਆਂ ਉੱਥੇ ਵੀ ਜਿਹੜੀਆਂ ਐਸਟੈਬਲਿਸ਼ਡ ਪਾਰਟੀ ਸੀਗੀਆਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਠੋਕ ਕੇ ਉਸਨੇ 2-3 ਇਸ਼ੂਜ਼, ਇੱਕ ਜਿਹੜਾ ਉੱਥੇ ਕ੍ਰਿਮੀਨਲ ਐਕਟੀਵਿਟੀ ਬਹੁਤ ਜ਼ਿਆਦਾ ਵੱਧ ਗਈ ਉਹ ਆ, ਡੈਥਸ ਬਹੁਤ ਹੁੰਦੀਆਂ ਆ, ਗੈਂਗਸ ਬਹੁਤ ਆ, ਅਤੇ ਦੂਸਰਾ ਕਰਪਸ਼ਨ ਜਿਹੜਾ ਆ ਮੈਕਸੀਕੋ 'ਚ ਬਹੁਤ ਜ਼ਿਆਦਾ ਵਧੀਆ ਹੈਗੀ ਆ, ਅਤੇ ਇਹ 2-3 ਇਸ਼ੂ ਦੇ ਉੱਤੇ ਉਹ ਇਲੈਕਸ਼ਨ ਲੜਿਆ ਅਤੇ ਉੱਥੋਂ ਜਿੱਤ ਗਿਆ। ਬਿਲਕੁਲ 53% ਜਿਹੜੀ ਆ ਉਸ ਨੂੰ ਵੋਟ ਜਿਹੜੀ ਆ ਪ੍ਰਾਪਤ ਹੋਈ, ਤੇ ਲੈਂਡਸਲਾਈਡ ਵਿਕਟਰੀ ਜਿਹੜੀ ਆ ਉਹ ਆਖੀ ਜਾਂਦੀ ਆ ਇਸ ਕੰਟਰੀ ਦੇ ਵਿੱਚ। ਲੋਪੇਜ਼ ਓਬਰਾਡੋਰ ਜਿਹਨੂੰ ਕਹਿੰਦੇ ਆ AMLO ਕਰਕੇ ਵੀ ਜਿਹੜਾ ਆ ਉਹ ਜਾਣਿਆ ਜਾਂਦਾ, ਉਹਦੇ ਸ਼ਾਰਟ ਫਾਰਮ ਪੂਰੇ ਨਾਂ ਦੀ ਜਿਹੜੀ ਆ। ਤੇ ਮੈਕਸੀਕੋ ਸਿਟੀ ਦੇ ਵਿੱਚ ਕਹਿੰਦੇ ਆ ਦੇਰ ਰਾਤ ਐਤਵਾਰ ਨੂੰ ਲੋਕਾਂ ਨੇ ਕਾਫੀ ਜਿਹੜੇ ਜਸ਼ਨ ਜਿਹੜੇ ਆ ਉਹ ਮਨਾਏ ਆ। ਜਿਹੜੇ ਸਾਬਕਾ ਹੁਣ ਕਹਿ ਸਕਦੇ ਆ ਰਾਸ਼ਟਰਪਤੀ ਉੱਥੇ ਦੇ ਐਨਰੀਕੇ ਪੀਨਾ ਨੀਟੋ ਜਿਹੜੇ ਆ ਉਹਨਾਂ ਨੇ ਬਾਅਦ ਦੇ ਵਿੱਚ ਜਿਹੜੀ ਵਧਾਈ ਵੀ ਆ AMLO ਨੂੰ ਜਿਹੜੀ ਉਹ ਦਿੱਤੀ, ਤੇ ਕਹਿੰਦੇ ਆ 1 ਦਸੰਬਰ ਤੋਂ ਇਹ ਅਧਿਕਾਰਤ ਤੌਰ ਦੇ ਉੱਤੇ ਰਾਸ਼ਟਰਪਤੀ ਦੇ ਅਹੁਦੇ ਨੂੰ ਉਹ ਸਾਂਭਣਗੇ। ਇਸੇ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜਾ ਟਵੀਟ ਕਰਕੇ ਐਂਡਰੇਜ਼ ਮੈਨੂਅਲ ਲੋਪੇਜ਼ ਓਬਰਾਡੋਰ ਉਹਨਾਂ ਨੂੰ ਵਧਾਈ ਵੀ ਜਿਹੜੀ ਆ ਉਹ ਦੇ ਦਿੱਤੀ ਆ ਵੀ ਮੈਕਸੀਕੋ ਦੇ ਨਵੇਂ ਰਾਸ਼ਟਰਪਤੀ ਬਣਨ ਦੇ ਉੱਤੇ। ਤੇ ਕਹਿੰਦੇ ਵੀ ਮੈਂ ਵੈਰੀ ਮੱਚ ਲੁੱਕ ਫਾਰਵਰਡ ਕਰਦਾ ਵੀ ਮੈਂ ਗਾਂ ਦੇਖਦਾ ਭਵਿੱਖ ਦੇ ਵਿੱਚ ਵੀ ਅਸੀਂ ਇਕੱਠੇ ਜਿਹੜਾ ਮਿਲ ਕੇ ਕੋਈ ਨਾ ਕੋਈ ਕੰਮ ਕਰਾਂਗੇ ਜਿਹੜਾ ਕਿ ਅਮਰੀਕਾ ਤੇ ਮੈਕਸੀਕੋ ਦੋਨਾਂ ਦੇ ਲਈ ਜਿਹੜਾ ਲਾਭਦਾਇਕ ਜਿਹੜਾ ਹੋਵੇਗਾ। ਸੋ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਜਿਹੜੀ ਆ ਵਧਾਈ ਦੇ ਦਿੱਤੀ ਆ। ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆ ਉਹਨਾਂ ਨੇ ਵੀ ਮੈਕਸੀਕੋ ਦੇ ਲੀਡਰ ਨੂੰ ਆਲਰੇਡੀ ਜਿਹੜੀ ਆ ਵਧਾਈ ਦਿੱਤੀ। ਉਹ ਕਹਿੰਦੇ ਵੀ ਸਾਡੇ ਦੋਨਾਂ ਮੁਲਕਾਂ ਦੇ ਜਿਹੜੇ ਕਾਮਨ ਗੋਲਸ ਨੇ ਤੇ ਪੀਪਲ ਟੂ ਪੀਪਲ ਆਮ ਲੋਕਾਂ ਦੀ ਆਪਸ ਦੇ ਵਿੱਚ ਬਹੁਤ ਜਿਹੜਾ ਪਿਆਰ ਆ, ਤੇ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟ੍ਰੇਡਿੰਗ ਰਿਲੇਸ਼ਨ ਆ ਉਸ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੁੰਦੇ ਆ। ਦੇਖੋ ਜਸਟਿਨ ਟਰੂਡੋ ਨੇ ਤਾਂ ਦੇਖੋ ਕਰਨਾ ਹੀ ਕਰਨਾ ਹੈ ਮੈਕਸੀਕੋ ਦੇ ਨਾਲ ਮਿਲ ਕੇ, ਕਿਉਂਕਿ ਜਿਹੜਾ ਵਿਚਕਾਰਲਾ ਦੋਵਾਂ ਦੇ ਉੱਤੇ ਥੱਲੇ ਜਿਹੜਾ ਸੈਂਡਵਿਚ ਬਣਿਆ ਆ ਅਮਰੀਕਾ ਜਿਹੜਾ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਨਾਲ ਟ੍ਰੇਡ ਵਾਰ ਦੋਨਾਂ ਮੁਲਕਾਂ ਦਾ ਚੱਲ ਰਿਹਾ। ਸੋ ਇਹ ਦੇਖਦੇ ਹਾਂ ਵੀ ਉਹਨਾਂ ਦੋਨਾਂ ਲੀਡਰਾਂ ਦੀ ਜਾਂ ਰਾਸ਼ਟਰਪਤੀ ਟਰੰਪ ਜਾਂ ਰਾਸ਼ਟਰਪਤੀ ਜਿਹੜੇ ਨਵੇਂ ਬਣੇ ਨੇ ਓਬਰਾਡੋਰ ਉਹਨਾਂ ਦੀ ਆਪਸ ਦੇ ਵਿੱਚ ਕਿੱਦਾਂ ਦੇ ਜਿਹੜੇ ਸੰਬੰਧ ਆ ਉਹ ਰਹਿਣਗੇ। ਬਾਕੀ ਲੋਕ ਕਹਿੰਦੇ ਬਹੁਤ ਖੁਸ਼ ਜਿਹੜੇ ਆਟੋਮੈਟਿਕਲੀ ਜਿਹੜੇ ਹੋਏ ਨੇ, ਤੇ ਸਭ ਤੋਂ ਜ਼ਿਆਦਾ ਕਹਿੰਦੇ ਆ ਹੈਰਾਨੀਪੂਰਨ ਤੱਥ ਜਿਹੜੇ ਇਸ ਦੇ ਵਿੱਚ ਇਹ ਆਏ ਆ ਵੀ 13 ਮਿਲੀਅਨ ਜਿਹੜੇ ਵੋਟਰ ਆ ਉਹ 18 ਤੋਂ 23 ਸਾਲ ਦੇ ਦਰਮਿਆਨ ਸੀਗੇ ਇਸ ਵਾਰ ਜਿਹੜੀ ਇਸ ਜਿੱਤ ਦੇ ਵਿੱਚ ਜਿਹੜੇ ਲੈਫਟਿਸਟ ਜਿਨ੍ਹਾਂ ਦੀ ਜਿੱਤ ਹੋਈ ਆ। ਸੋ ਇਹ ਦੇਖੋ ਵੀ ਜਦੋਂ ਕ੍ਰਾਂਤੀ ਲਿਆਉਣ ਲਈ ਜਦੋਂ ਨੌਜਵਾਨ ਉੱਠਦਾ ਹੈ ਕਿਤੋਂ ਵੀ ਕਿਸੇ ਵੀ ਮੁਲਕ ਦੀ ਆਪਾਂ ਜੇ ਗੱਲ ਕਰੀਏ ਤਾਂ ਵੱਡੇ ਜਿਹੜੇ ਉਲਟ ਫੇਰ ਆ ਉਹ ਹੋ ਜਾਂਦੇ। ਜਿਹੜੇ ਪੁਰਾਣੇ ਖੁੰਡ ਆ ਉਹ ਸੋਚਦੇ ਆ ਵੀ ਇਹਨਾਂ ਨੇ ਕਦੀ ਵੋਟ ਨਹੀਂ ਪਾਉਣੀ, ਪਰ ਇਹ ਆ ਵੀ ਜਦੋਂ ਅੰਤ ਦੇ ਨਜ਼ਦੀਕ ਹੋਇਆ ਹੁੰਦਾ ਹੈ ਨਾ ਕੰਮ ਤਾਂ ਉਦੋਂ ਫਿਰ ਇਹ ਉੱਠ ਵੀ ਜਾਂਦੇ ਨੇ। 13 ਮਿਲੀਅਨ ਬਹੁਤ ਵੱਡੀ ਜਿਹੜੀ ਹਰਜੋਤ ਸਿੰਘ ਜੀ ਸੰਖਿਆ ਹੁੰਦੀ ਆ ਵੀ ਜਿਹੜੇ ਨਵੇਂ ਜਿਹੜੇ ਵੋਟਰਾਂ ਨੇ ਇੱਕ ਹਿਸਾਬ ਦੇ ਨਾਲ ਵੋਟ ਜਿਹੜੀ ਆ ਉਹ ਪਾਈ ਆ। ਸੋ ਦੇਖਦੇ ਆ ਵੀ ਇਹ ਹੁਣ ਮੈਕਸੀਕੋ ਦੇ ਲਈ ਕਿੱਦਾਂ ਦਾ ਕੰਮ ਕਰਨਗੇ, ਕਿਤੇ ਇਹਨਾਂ ਕੋਲੋਂ ਹੀ ਨਾ ਜਿਹੜੇ ਡਾਲਰ ਜਿਹੜੇ ਰਾਸ਼ਟਰਪਤੀ ਟਰੰਪ ਜਿਹੜੇ ਕੰਧ ਵਾਸਤੇ ਲੈ ਲੈਣ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਪਿਛਲੇ ਸ਼ਨੀਚਰਵਾਰ ਨੂੰ ਪੂਰੇ ਅਮਰੀਕਾ ਦੇ ਵਿੱਚ ਲਾਸ ਐਂਜਲਸ ਤੋਂ ਲੈ ਕੇ ਨਿਊਯਾਰਕ ਤੱਕ ਜਿਹੜੇ ਆ ਇਮੀਗ੍ਰੇਸ਼ਨ ਪ੍ਰੋਟੈਸਟ ਜਿਹੜੇ ਹੋਏ ਸੀ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਦੀਆਂ ਇਮੀਗ੍ਰੇਸ਼ਨ ਪਾਲਿਸੀ ਦੇ ਅਗੇਂਸਟ। ਜਿਹੜੀ ਫੈਮਿਲੀਜ਼ ਬਿਲੋਂਗ ਟੂਗੈਦਰ ਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਆ ਉਹਨਾਂ ਨੇ ਤਾਂ ਹੋਰ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਰਲ ਕੇ 750 ਦੇ ਕਰੀਬ ਜਿਹੜੇ ਸ਼ਹਿਰ ਆ USA ਦੇ ਉਹਨਾਂ ਦੇ ਵਿੱਚ ਪ੍ਰੋਟੈਸਟ ਕੀਤੇ ਬਹੁਤ ਵੱਡੀ ਗਿਣਤੀ ਦੇ ਵਿੱਚ। ਮੇਨ ਮੋਟੋ ਇਹ ਸੀਗਾ ਵੀ ਜਿਹੜੇ ਹਿਊਮਨ ਰਾਈਟਸ ਜਿਹੜੇ ਆ ਉਹਨਾਂ ਦੀ ਵਾਇਲੇਸ਼ਨ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ, ਇਹ ਬਿਲਕੁਲ ਸਹੀ ਗੱਲ ਆਖੀ ਆ ਵੀ ਪੂਰੇ ਅਮਰੀਕਾ ਭਰ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਕਈ ਹਜ਼ਾਰ ਦੀ ਸੰਖਿਆ ਦੇ ਵਿੱਚ ਜਿਹੜੇ ਆ ਇਹਨਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਲਿਆ ਆ। ਖਾਸ ਕਰਕੇ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ ਵੀ ਪਿਛਲੇ ਕੁਛ ਜਿਹੜੇ ਦਿਨਾਂ ਤੋਂ ਕਹਿ ਲਓ ਵੀ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜਾ ਪਰਿਵਾਰਾਂ ਦਾ ਜਿਹੜਾ ਤੋੜ ਵਿਛੋੜਾ ਦਾ ਜਿਹੜਾ ਮੁੱਦਾ ਸੀ ਬਹੁਤ ਜ਼ਿਆਦਾ ਗਰਮਾਇਆ, ਜਿਸ ਦੇ ਚੱਲਦੇ ਰਾਸ਼ਟਰਪਤੀ ਟਰੰਪ ਨੂੰ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਆ ਉਹ ਜਾਰੀ ਕਰਨਾ ਪਿਆ, ਜਿਸ ਦੇ ਤਹਿਤ ਪਰਿਵਾਰਾਂ ਨੂੰ ਜਿਹੜਾ ਉਹਨਾਂ ਦਾ ਤੋੜ ਵਿਛੋੜਾ ਤਾਂ ਨਹੀਂ ਕੀਤਾ ਜਾਊਗਾ, ਪਰ ਉਹਨਾਂ ਨੂੰ ਇਹ ਆ ਵੀ ਇਕੱਠਿਆਂ ਰੱਖ ਕੇ ਅਣਮਿੱਥੇ ਸਮੇਂ ਦੇ ਲਈ ਜਿਹੜਾ ਕਹਿੰਦੇ ਡਿਟੇਨ ਜਿਹੜਾ ਉਹ ਜ਼ਰੂਰ ਕੀਤਾ ਜਾ ਸਕਦਾ ਆ। ਸੋ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਆ। ਆਪਾਂ ਦੇਖਿਆ ਬੇ ਏਰੀਏ ਦੇ ਵਿੱਚ ਵੀ ਆਲਮੋਸਟ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਦੇਖਿਆ ਗਿਆ। ਵਾਸ਼ਿੰਗਟਨ DC ਵਿੱਚ ਚੰਗਾ ਭਾਰੀ ਇਕੱਠ ਜਿਹੜਾ ਆ ਉੱਧਰ ਵੀ ਜਿਹੜਾ ਹੋਇਆ।
ਹੋਰ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਦੇਖੇ ਗਏ ਸੀ। ਇੱਕ ਜਗ੍ਹਾ ਤੇ ਮੈਂ ਦੇਖ ਰਿਹਾ ਸੀਗਾ ਵੀ ਆਪਣੇ ਜਕਾਰਾ ਮੂਵਮੈਂਟ ਵਾਲੇ ਵੀ ਜਿਹੜੇ ਨਿਆਣੇ ਆ ਉੱਥੇ ਪਹੁੰਚੇ ਹੋਏ ਸੀਗੇ, ਉਹ ਵੀ ਉੱਥੇ ਜਿਹੜੇ ਆ ਰੈਲੀਆਂ ਨੂੰ ਜਿਹੜਾ ਸੰਬੋਧਨ ਕਰ ਰਹੇ ਸੀ। ਚੰਗੀ ਗੱਲ ਆ, ਅੱਗੇ ਤੋਂ ਅੱਗੇ ਹੋ ਕੇ ਜਿਹੜਾ ਇਸ ਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਉਹ ਲੈ ਰਹੇ ਨੇ। ਦੇਖੋ ਇਹੀ ਲੋਕਾਂ ਨੇ ਬਾਅਦ ਦੇ ਵਿੱਚ ਅਮਰੀਕਾ ਦੀ ਪੋਲੀਟਿਕਸ ਦੇ ਵਿੱਚ ਜਿਹੜਾ ਉਹ ਜਾਣਾ ਆ, ਸੋ ਇਹ ਬਹੁਤ ਚੰਗੀ ਗੱਲ ਆ ਵੀ ਆਲਰੇਡੀ ਜਿਹੜੇ ਉਹ ਐਕਟਿਵਲੀ ਜਿਹੜੇ ਉਹ ਪਾਰਟਿਸਿਪੇਟ ਕਰ ਰਹੇ ਨੇ। ਬਿਲਕੁਲ, ਪਿਛਲੇ ਹਫ਼ਤੇ ਆਪਾਂ ਜਿਹੜੀ ਬੇਨਤੀ ਵੀ ਕੀਤੀ ਸੀ ਵੀ ਵੱਧ ਤੋਂ ਵੱਧ ਜਿਹੜਾ ਹਿੱਸਾ ਲਓ। ਜੇ ਕਿਸੇ ਹੋਰ ਭੈਣ ਭਰਾ ਨੇ ਹਿੱਸਾ ਵੀ ਲਿਆ ਹੈਗਾ, ਪਲੀਜ਼ ਸਾਨੂੰ ਕਾਲ ਕਰਕੇ ਜਿਹੜਾ ਸਾਡਾ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਉਹ 'ਚ ਦੱਸਿਓ ਵੀ ਅਸੀਂ ਕਿੱਥੇ ਪ੍ਰੋਟੈਸਟ ਕੀਤਾ ਸੀ ਤੇ ਕਿੱਥੇ ਤੁਸੀਂ ਹੋਰ ਆਪਣੀ ਕਮਿਊਨਿਟੀ ਦੇ ਬੰਦੇ ਇਨਵੋਲਵ ਸੀਗੇ। ਜੀ ਜੀ, ਤੇ ਆਪਣਾ ਰਾਜਕਰਨਵੀਰ ਸਿੰਘ ਜੀ ਬ੍ਰੇਕ ਦਾ ਸਮਾਂ ਵੀ ਆ, ਤੇ ਬ੍ਰੇਕ ਤੋਂ ਬਾਅਦ ਆਪਾਂ 2-3 ਇਸ਼ੂ ਜਿਹੜੇ ਆ ਇੰਪੋਰਟੈਂਟ ਜਿਹੜੇ ਡਿਸਕਸ ਕਰਨੇ ਆ। ਵੀ ਕੈਲੀਫੋਰਨੀਆ ਦੇ ਵਿੱਚ ਇੱਥੇ ਦਾ ਬਜਟ ਸਰਪਲਸ ਹੋਣ ਦੇ ਬਾਵਤ ਵੀ ਜਿਹੜੇ ਆ ਟੋਲ ਟੈਕਸ ਜਿਹੜੇ ਆ ਬਹੁਤ ਵਧਾਏ ਗਏ ਆ। ਟਰੱਕਿੰਗ ਇੰਡਸਟਰੀ ਬਹੁਤ ਹਿੱਟ ਹੋ ਰਹੀ ਆ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ, ਇਹ ਤੁਸੀਂ ਵੀ ਡਿਸਕਸ ਕਰ ਸਕਦੇ ਆ, ਕਾਲ ਕਰ ਸਕਦੇ ਆ 408-272-5200 ਤੇ। ਜੀ, ਤੇ ਇੱਦਾਂ ਹੀ ਜਿਹੜੇ ਜੁੜੇ ਰਹੋ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ 'ਚ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530-415 5959। ਮੈਨੀ ਹੇਅਰ 5303007663 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕੁਏਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕੁਏਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਪਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ
ਸਿੱਧੀ ਮੋਹਨ ਸਿੰਘ ਚੀਮਾ ਕੋਲ ਚਲੇ ਜਾਓ ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਕਾਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval. ਟਰੱਕਰਜ਼ ਲਈ ਡੀਜ਼ਲ ਤੇ ਡਾਲਰ ਬਚਾਉਣ ਦਾ ਜਨੂਨ ਰੱਖਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਤੁਸੀਂ ਡਾਲਰ ਆਪਣੀ ਜੇਬਾਂ ਵਿੱਚ ਜਾਂਦੇ ਦੇਖੋਗੇ। ਏਐਸਐਲ ਫਿਊਲ ਕਾਰਡਸ ਵਾਲੇ ਵਚਨਬੱਧ ਨੇ ਕਿ ਤੁਹਾਨੂੰ ਪੂਰੇ ਨਾਰਥ ਅਮਰੀਕਾ ਵਿੱਚ ਸਸਤਾ ਡੀਜ਼ਲ ਦਿਵਾਉਣਗੇ। ਏਐਸਐਲ ਦੇ ਫਿਊਲ ਕਾਰਡਸ ਵਰਤਣ ਤੇ 25 ਸੈਂਟ ਪਰ ਗੈਲਨ ਤੱਕ ਡੀਜ਼ਲ ਤੇ ਡਿਸਕਾਊਂਟ ਮਿਲ ਸਕਦਾ ਹੈ। ਕੋਈ ਲੁਕੀ ਹੋਈ ਫੀਸ ਨਹੀਂ। ਹੋਰ ਜਾਣਕਾਰੀ ਲਈ ਕਾਲ 3133190290 313 319 0290 313-319-0290। ਟਰੱਕਿੰਗ ਇੰਡਸਟਰੀ ਨਾਲ ਜੁੜੇ ਸਾਰੇ ਪੰਜਾਬੀਆਂ ਵੱਲੋਂ ਮਿਲ ਕੇ ਬਣਾਈ ਗਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਨਾਪਟਾ, ਜਿਸ ਦੇ ਮੈਂਬਰ ਬਣਨ ਵਾਲਿਆਂ ਨੂੰ ਕਈ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਵਿੱਚ ਫਿਊਲ, ਟਾਇਰ, ਪਾਰਟਸ, ਸੌਫਟਵੇਅਰ, ਪ੍ਰਿੰਟਿੰਗ ਤੇ ਹੋਰ ਕਈ ਚੀਜ਼ਾਂ ਤੇ ਡਿਸਕਾਊਂਟ ਮਿਲੂਗਾ। ਨਵੇਂ ਬਣ ਰਹੇ ਅਤੇ ਬਦਲ ਰਹੇ ਟਰੱਕਿੰਗ ਲਾਜ਼ ਦੇ ਉੱਤੇ ਪੰਜਾਬੀ ਵਿੱਚ ਐਜੂਕੇਸ਼ਨਲ ਸੈਮੀਨਾਰ ਹੋਣਗੇ। ਜਿਹੜੇ ਵੀ ਪੰਜਾਬੀ ਟਰੱਕਿੰਗ ਇੰਡਸਟਰੀ ਨਾਲ ਜੁੜੇ ਹਨ ਉਹ ਨਾਪਟਾ ਦੇ ਮੈਂਬਰ ਜ਼ਰੂਰ ਬਣੋ। ਹੋਰ ਜਾਣਕਾਰੀ ਲਈ ਵਿਜ਼ਿਟ www.gonapta.org ਜਾਂ ਕਾਲ 1-877-622-1313 1-877-622-1313 gonapta.org। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਜ਼ਨੋ 1300 AM, KIID ਸੈਕਰਾਮੈਂਟੋ 1470 AM ਅਤੇ KOBO ਯੂਬਾ ਸਿਟੀ 1450 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਹੜੀਆਂ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਉਹਨਾਂ ਬਾਰੇ ਵੀ ਜੇ ਤੁਹਾਡਾ ਕੋਈ ਵਿਚਾਰ ਆ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-5200 ਤੇ ਜੀ। ਤੇ ਨਾਲ ਹੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਟੋਲ ਸੀਗੇ ਉਹਨਾਂ ਨੂੰ ਮਹਿੰਗਿਆਂ ਕਰਨ ਦੀ ਜਿਹੜੀ ਆ ਉਹ ਇਜਾਜ਼ਤ ਮਿਲ ਗਈ ਆ ਤੇ ਅੱਜ ਤੋਂ ਕਹਿੰਦੇ ਆ ਵੀ ਜਿਹੜੇ ਉਹ ਮਹਿੰਗੇ ਹੋਣ ਜਾ ਰਹੇ ਆ। ਸੋ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਜ਼ਿਆਦਾ ਭਾਰ ਆ ਉਹ ਵਧੂਗਾ। ਖਾਸ ਕਰਕੇ ਕਹਿੰਦੇ ਆ ਵੀ ਜਿਹੜੇ ਨਦਰਨ ਕੈਲੀਫੋਰਨੀਆ ਦੇ ਵਿੱਚ ਗੋਲਡਨ ਗੇਟ ਬ੍ਰਿਜ ਆ, ਚਾਹੇ ਹੋਰ ਬ੍ਰਿਜਿਸ ਹੈਗੇ ਨੇ ਜਿੱਥੇ ਉੱਤੇ ਜਿਹੜੇ ਟੈਕਸ ਜਿਹੜਾ ਟੋਲ ਲਿਆ ਜਾਂਦਾ ਆ ਉਸ ਦੇ ਵਿੱਚ ਵਾਧਾ ਹੋਊਗਾ। ਕਹਿੰਦੇ ਵੀ ਜਿਹੜੇ ਲੋਕ ਸੈਨ ਫਰਾਂਸਿਸਕੋ ਨੂੰ ਐਂਟਰ ਕਰਨਗੇ ਉਹਨਾਂ ਨੂੰ ਹੁਣ $8 ਤੱਕ ਜਿਹੜਾ ਆ ਇੱਕ ਪਾਸੇ ਦੇ ਜਿਹੜੇ ਟ੍ਰਿਪ ਦਾ ਆਉਣ ਜਾਣ ਦਾ ਹੀ ਹੁੰਦਾ ਹੈ ਉਹਦੇ ਵਿੱਚ ਉਹਦਾ ਟ੍ਰਿਪ ਜਿਹੜਾ ਆ ਉਹਦੇ ਡਾਲਰ ਜਿਹੜੇ ਆ ਉਹ ਦੇਣੇ ਪੈਣਗੇ। ਤੇ ਆਪਾਂ ਨਾਲ ਦੇ ਨਾਲ ਇਹ ਵੀ ਖਬਰਾਂ ਸੁਣ ਰਹੇ ਆ ਵੀ ਜਿਹੜਾ ਕੈਲੀਫੋਰਨੀਆ ਦਾ ਬਜਟ ਆ ਉਹ ਪੂਰਾ ਸਰਪਲਸ ਜਿਹੜਾ ਚੱਲ ਰਿਹਾ ਆ। ਜੈਰੀ ਬਰਾਊਨ ਇਸ ਦੀ ਬਹੁਤ ਜਿਹੜੀ ਜਗ੍ਹਾ ਦੇ ਉੱਤੇ ਜਾ ਕੇ ਦੱਸਦੇ ਆ ਵੀ ਅਸੀਂ ਜਿਹੜਾ ਬਜਟ ਕੈਲੀਫੋਰਨੀਆ ਦਾ ਸਰਪਲਸ ਕਰਤਾ ਆ ਤੇ ਫਿਰ ਇਹ ਲੋਕਾਂ ਦੇ ਸਿਰ ਭਾਰ ਕਿਉਂ ਵੀ ਇਹ ਜਿਹੜਾ ਆ ਕਿਉਂ ਜਿਹੜਾ ਇਸ ਦੇ ਵਿੱਚ ਕੀਤਾ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ ਗੱਲ ਇਹਦੇ ਵਿੱਚ ਇਹ ਆਖੀ ਗਈ ਆ, ਇਹ ਕਹਿੰਦੇ ਵੀ ਕਿਉਂ ਵਧਾਇਆ ਜਾ ਰਿਹਾ ਵੀ ਜਿਹੜਾ ਗੋਲਡਨ ਗੇਟ ਬ੍ਰਿਜ ਡਿਸਟ੍ਰਿਕਟ ਹੈਗੀ ਆ ਕਹਿੰਦੇ ਪਿਛਲੇ 5 ਸਾਲਾਂ 'ਚ ਘਾਟੇ ਤੋਂ ਚੱਲ ਰਹੀ ਆ। ਉਹ ਉੱਥੇ ਜਿਹੜਾ ਕਹਿੰਦੇ ਆ ਘਾਟਾ $3.9 ਮਿਲੀਅਨ ਦਾ ਜਿਹੜਾ ਡੈਫਿਸਿਟ ਆ ਉਹ ਚੱਲ ਰਿਹਾ ਆ ਤੇ ਇਹਦੇ ਚੱਲਦਿਆਂ ਕਹਿੰਦੇ ਆ ਗੋਲਡਨ ਗੇਟ ਬ੍ਰਿਜ ਦੇ ਉੱਤੇ ਜਿਹੜਾ ਆ ਉਹ ਹਰ ਇੱਕ ਦੇ ਉੱਤੇ ਕਹਿੰਦੇ ਆ ਕੁਆਟਰ ਜਿਹੜਾ ਆ ਉਹ ਮਹਿੰਗਾ ਕੀਤਾ ਜਾ ਰਿਹਾ ਆ। ਤੁਸੀਂ ਦੇਖੋ ਇਹ ਤਾਂ ਆਮ ਜਿਹੜੀ ਛੋਟੀ ਕਾਰ ਆ ਜਿਨ੍ਹਾਂ ਨੇ ਡਬਲ ਐਕਸਲ ਆ ਜਿਨ੍ਹਾਂ ਦੀਆਂ ਵੱਡੀਆਂ ਟਰੱਕ ਲੈ ਕੇ ਜਾਣੇ ਆ। ਪਹਿਲਾਂ ਕਾਲ ਲੈ ਲਈਏ ਜੀ। ਬਿਲਕੁਲ ਸਰੋਤਿਓ, ਤੁਸੀਂ ਵੀ ਜੇ ਆਪਣੇ ਉੱਤੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ। ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸਤਨਾਮ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੇਰੇ ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਜਿਹੜਾ ਇੰਨਾ ਅਵੇਅਰ ਕਰ ਰਹੇ ਆਪਣੀ ਕਮਿਊਨਿਟੀ ਵਿੱਚ। ਸਾਡਾ ਫਰਜ਼ ਬਣਦਾ ਤੁਹਾਡੀ ਗੱਲ ਸੁਣੀਏ, ਹਰ ਇੱਕ ਨੂੰ ਸੁਣਾਈਏ। ਤੇ ਦੂਸਰੀ 2-3 ਮੁੱਦੇ ਸ਼ੋਏ ਬਹੁਤ ਵਧੀਆ ਤੁਸੀਂ ਗੱਲ ਕੀਤੀ। ਇੱਕ ਤਾਂ ਪਹਿਲੇ ਹੁਣੇ ਤੁਸੀਂ ਟੈਕਸਾਂ ਬਾਰੇ ਕੀਤਾ, ਬ੍ਰਿਜਾਂ ਬਾਰੇ। ਬ੍ਰਿਜ ਤਾਂ ਅੱਗੇ ਬਹੁਤ ਮਹਿੰਗੇ, ਕਿਉਂਕਿ ਹੁਣ ਇੱਕ ਟਰੱਕ ਜਾਂਦਾ $25 ਉਹਦੇ ਇੱਕ ਵਾਰੀ ਇੱਕ ਪਾਸੇ ਦੇ ਲੈਂਦੇ ਆ ਇਹ ਜੀ, ਜਾ ਕੇ ਲੌਂਗ ਟਾਈਮ ਪਹਿਲਾਂ ਇਹ $4 ਤੋਂ ਫਿਰ $8, 8 ਤੋਂ ਸਿੱਧੇ ਨੇ 25 ਕਰ ਦਿੱਤੇ ਸੀਗੇ ਜੀ। ਤੇ ਦੂਸਰਾ ਮੁੱਦਾ ਤੁਸੀਂ ਮਤਲਬ ਜਿਹੜਾ ਇੰਡੀਆ ਦੇ ਵਿੱਚ ਆਪਣੇ ਮਰੋ ਜਾਂ ਵਿਰੋਧ ਕਰੋ, ਇਹ ਬਹੁਤ ਇਹ ਸਾਡੀ ਮਜਬੂਰੀ ਬਣ ਗਈ, ਕੋਈ ਖੁਸ਼ੀ ਤੇ ਨਹੀਂ ਕਰਦਾ। ਬਹੁਤ ਚੰਗੇ, ਸਾਨੂੰ ਇਕੱਠੇ ਹੋਣਾ ਚਾਹੀਦਾ ਤੇ ਸਾਨੂੰ ਸਾਰਾ ਫਰਜ਼ ਬਣਦਾ ਸਾਰੇ ਆਪਣੇ ਆਪਣੇ ਪਿੰਡਾਂ ਨੂੰ ਕਰ ਲਗਾ। ਮੈਂ ਵੀ ਕਰ ਲਾ ਕਿ ਭਾਜੀ ਨੂੰ ਆਪਣੇ ਮੈਂ ਕਿਹਾ ਸੀ, ਮੈਂ ਕਿਹਾ ਵੀ ਸਾਰੇ ਕੰਮ ਕਰੋ। ਜੇ ਕਿਸੇ ਕੋ ਕਾਲੀ ਦਸਤਾਰ ਦਾ ਕਾਲੀ ਚੁੰਨੀ ਸਮਾਂ ਕੋ ਤੁਸੀਂ ਲੈ ਕੇ ਦਿਓ, ਉਹਨੂੰ ਵਿਰੋਧ ਜ਼ਰੂਰ ਕਰੋ ਇਹਦਾ, ਤੇ ਅਸੀਂ ਉਹਨਾਂ ਦੇ ਨਾਲ ਆ ਜੀ ਜੀ ਬਿਲਕੁਲ। ਬਾਕੀ ਤੁਸੀਂ ਜਕਾਰਾ ਮੂਵਮੈਂਟ ਗੱਲ ਕੀਤੀ, ਬਹੁਤ ਵਧੀਆ। ਇਹ ਬੱਚੇ ਵੀ ਜੀ ਬਹੁਤ ਵਧੀਆ ਕੰਮ ਕਰ ਰਿਹਾ ਸਾਡੀ ਕਮਿਊਨਿਟੀ ਦੇ, ਸਾਡੇ ਬੱਚਿਆਂ ਵਾਸਤੇ। ਤੇ ਸਾਡਾ ਕੁਛ ਫਰਜ਼ ਬਣਦਾ ਵੀ ਅਸੀਂ ਇਹਨਾਂ ਦਾ ਵੀ ਸਾਥ ਦਈਏ। ਚਲੋ ਡਾਇਰੈਕਟਲੀ ਇਨਡਾਇਰੈਕਟਲੀ ਵੀ ਜਿੱਦਾਂ ਵੀ ਬਣ ਸਕਦਾ। ਹੁਣ ਜਿਸ ਤਰ੍ਹਾਂ ਇਹ ਨਹੀਂ ਮਤਲਬ 2 ਬੂਥ ਆਪਣੇ ਫਾਇਰਵਰਕਸ ਦੇ ਲਾਏ, ਇੱਕ ਮੈਂ ਕਿਹਾ ਜੂਬਾ ਸਿਟੀ ਵਿੱਚ, ਇੱਕ ਹੈਗਾ ਆ ਪ੍ਰਿਜ਼ਨ ਹਾਊਸ ਵਿੱਚ। ਜੀ ਜੀ ਜੀ। ਤੇ ਸਾਡਾ ਫਰਜ਼ ਕਿਉਂ ਪਟਾਕੇ ਦਾ ਹੀ ਖਰੀਦਣੇ ਹੀ ਆ। ਜੇ ਚਲੋ ਸਾਰੇ ਪੈਸੇ ਕਰਦੇ ਇਹਨਾਂ ਤੋਂ ਲਏ, ਉਹੀ ਬੱਚਿਆਂ ਨੂੰ ਥੋੜੀ ਮਦਦ ਹੋ ਸਕਦੀ ਆ। ਤੇ ਆਪਣੇ ਜੂਬਾ ਦੇ ਵਿੱਚ ਇੱਕ ਹੈਗਾ ਵੱਡਾ ਡਿਪਾਰਟਮੈਂਟ ਸਟੋਰ ਆ, ਉਹਦੇ ਉੱਤੇ ਹੈ ਕਲੂਸਾ ਤੇ ਥਾਰਪ ਰੋਡ ਤੇ, ਇਹ ਤੇ ਕਾਲ ਯੂਨੀਅਨ ਦੇ ਬਿਲਕੁਲ ਕਾਰਨਰ ਦੇ ਲਾਗੇ ਉਹਦੇ ਸਾਹਮਣੇ ਆ ਬਿਲਕੁਲ। ਸਾਰੇ ਮੈਂ ਆਪਣੀ ਕਮਿਊਨਿਟੀ ਸਾਰੇ ਬੇਨਤੀ ਕਰਦਾ, ਜਾਓ ਤੇ ਬੱਚਿਆਂ ਤੋਂ ਮਤਲਬ ਇਹਨਾਂ ਨੂੰ ਇਹਦਾ ਸਾਥ ਦਿਓ, ਉੱਥੋਂ ਖਰੀਦੋ। ਚਲੋ ਇਹਨਾਂ ਦੀ ਮਦਦ ਹੋ ਜਾਵੇ, ਨਾਲੇ ਪਤਾ ਲੱਗੇ ਸਾਡੇ ਬੱਚੇ ਕਰ ਕੀ ਰਹੇ। ਇੱਥੇ ਜਕਾਰਾ ਮੂਵਮੈਂਟ ਸਾਇਨ ਨੂੰ ਲਾਇਓ ਆ ਜੀ, ਤੇ ਨਾਲੇ ਆਪਣੇ ਬੱਚਿਆਂ ਨੂੰ ਵੀ ਇਹਦੇ ਨਾਲ ਜੋੜੋ। ਮੇਰੀ ਤਾਂ ਇਹੀ ਬੇਨਤੀ ਸੀ। ਨਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਜਿਹੜਾ ਟਾਈਮ ਟੂ ਟਾਈਮ ਸਾਰਿਆਂ ਨੂੰ ਅਵੇਅਰ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, 4 ਜੁਲਾਈ ਆ ਰਹੀ ਆ, ਅਮਰੀਕਾ ਦਾ ਆਜ਼ਾਦੀ ਦਾ ਦਿਨ, ਤੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਪਟਾਕੇ ਅਲਾਉਡ ਆ, ਤੇ ਬਹੁਤ ਸਾਰੇ ਜਿਹੜੇ ਸ਼ਹਿਰ ਉੱਥੇ ਨਹੀਂ। ਬੇ ਏਰੀਆ 'ਚ ਲਗਭਗ ਸਾਰੇ ਸ਼ਹਿਰਾਂ 'ਚ ਬੈਂਡ ਹੈਗੇ ਆ, ਪਰ ਫ੍ਰਿਜ਼ਨੋ ਏਰੀਏ 'ਚ, ਜੂਬਾ ਸਿਟੀ ਏਰੀਏ 'ਚ ਅਲਾਉਡ ਆ। ਜਿਸ ਤਰ੍ਹਾਂ ਸਤਰਾਮ ਸਿੰਘ ਉਹਨਾਂ ਨੇ ਦੱਸਿਆ ਹੀ ਆ ਵੀ ਜਕਾਰਾ ਵਾਲਿਆਂ ਨੇ ਲਾਇਓ ਹੈਗੇ ਬੂਥ। ਜੇ ਤੁਸੀਂ ਪਟਾਕੇ ਉਹਨਾਂ ਤੋਂ ਖਰੀਦੋਗੇ ਤੇ ਉਹਨਾਂ ਨੂੰ ਫਾਇਦਾ ਹੋਊਗਾ, ਤੇ ਉਹ ਉਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਆ ਉਹਨੂੰ ਫਾਇਦਾ ਹੋਊਗਾ। ਕਿਉਂਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨ, ਮੈਂ ਕੱਲ ਫ੍ਰਿਜ਼ਨੋ ਗਿਆ ਸੀ, ਦੇਖਿਆ ਵੀ ਕਈ ਚਰਚਾਂ ਵਾਲਿਆਂ ਨੇ ਵੀ, ਹੋਰ ਇੰਡੀਪੈਂਡੈਂਟ ਆਰਗੇਨਾਈਜੇਸ਼ਨਾਂ ਨੇ ਆਪਣੇ ਟੈਂਟ ਲਾਏ ਹੋਆ ਵੇਚਣ ਲਈ। ਸੋ ਜਿੱਥੇ ਵੀ ਕੋਈ ਹੈਲਪ ਕਰ ਸਕਦਾ ਆ, ਜਿਹਨ ਖੁਸ਼ੀ ਮਨਾਉਣੀ ਆ, ਪਟਾਕੇ ਖਰੀਦਣੇ ਆ, ਤੇ ਉਹ ਉਹਨਾਂ ਤੋਂ ਲੈ ਸਕਦੇ ਆ ਜੀ। ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਜੁੜੇ ਨੇ, ਹਰਬੰਸ ਹੁੰਦਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਿਆ ਇਹ ਸੀਗਾ ਜੀ, ਇੱਕ ਜਿਹੜੇ ਆਪਣੇ ਮਾਨਯੋਗ ਜਸਵੰਤ ਸਿੰਘ ਕੰਵਲ ਹੈਗੇ ਆ, ਉਹਨਾਂ ਨੂੰ ਫਖਰੇ ਪੰਜਾਬ ਦਾ ਅਵਾਰਡ ਤਾਂ ਦਿੱਤਾ, ਪਰ ਉਹਦੇ ਵਿੱਚ ਕੁਛ ਪੈਸਾ ਵੀ ਹੈਗਾ। ਮੈਂ ਪੜ੍ਹ ਕੇ ਚੰਗੀ ਤਰ੍ਹਾਂ ਦੇਖਿਆ, ਕੁਛ ਨਹੀਂ ਪਤਾ ਲੱਗਦਾ ਵੀ ਕੁਛ ਪੈਸਾ ਵੀ ਹੈਗਾ। ਤੇ ਦੂਜਾ ਸਵਾਲ ਮੇਰਾ ਇਹ ਸੀਗਾ ਜੀ, ਮੋਦੀ ਸਾਹਿਬ ਜਿਹੜੇ ਹੈਗੇ ਉਹਨਾਂ ਨੇ ਕੀ ਕੋਈ ਚੰਗਾ ਕੰਮ ਇਹੋ ਜਿਹਾ ਕਰ ਦਿੱਤਾ ਕਿ ਉਹਨਾਂ ਨੂੰ ਹਿੰਦੁਸਤਾਨੀਆਂ ਕੋਈ ਡਰ ਹੋਣ ਲੱਗ ਪਿਆ? ਸਭ ਤੋਂ ਜ਼ਿਆਦਾ ਖਤਰਾ ਉਹਨਾਂ ਦੀ ਜਾਨ ਨੂੰ ਪੈ ਗਿਆ, ਕੋਈ ਬੰਦਾ ਜੀ। ਹਰਬੰਸ ਸੁੰਦਰ ਜੀ, ਚਲੋ ਥੈਂਕ ਯੂ ਤੁਹਾਡੇ ਸਵਾਲਾਂ ਦੇ ਲਈ। ਪਰ ਆਪਾਂ ਜਿਹੜੇ ਇੱਥੇ ਅਮਰੀਕਾ ਦੇ ਜਿਹੜੇ ਜ਼ਿਆਦਾ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹਾਂ, ਇਹ ਜਿਹੜੇ ਸਵਾਲਾਂ ਦੇ ਜਵਾਬ ਆ ਤੁਹਾਨੂੰ ਜਿਹੜੇ ਮਿੰਟੂ ਗੁਰਸਰੀਆ ਜਾਂ ਬਲਤੇਜ ਪੰਨੂ ਹੁਣੀ ਆ, ਬਲਤੇਜ ਪੰਨੂ ਹੁਣਾ ਦਾ ਅੱਜ ਜਿਹੜਾ ਲਾਈਵ ਪ੍ਰੋਗਰਾਮ ਹੋਣਾ ਹੁੰਦਾ ਹੈ ਸ਼ਾਮ ਨੂੰ 8:30 ਤੋਂ 9:30 ਪੌਣੇ 10 ਵਜੇ ਤੱਕ ਜਿਹੜਾ ਉਹ ਚੱਲਦਾ ਹੈ। ਉਸ ਦੇ ਵਿੱਚ ਤੁਸੀਂ ਉਹਨਾਂ ਨੂੰ ਜਿਹੜੀ ਭਾਰਤ ਦੀ ਸਿਆਸਤ ਆ ਉਸ ਦੇ ਬਾਰੇ ਸਵਾਲ ਜਿਹੜਾ ਤੁਸੀਂ ਜ਼ਰੂਰ ਉਹਨਾਂ ਨੂੰ ਕਰ ਸਕਦੇ ਹੋ। ਤੇ ਜਾਂ ਮਿੰਟੂ ਗੁਰਸਰੀਆ ਹੁਣਾ ਦਾ ਜਿਹੜਾ ਪ੍ਰੋਗਰਾਮ ਸ਼ੁੱਕਰਵਾਰ ਨੂੰ ਹੁੰਦਾ ਸਵੇਰੇ 9 ਤੋਂ 10 ਵਜੇ ਦੇ ਵਿੱਚ, ਉਸ ਦੇ ਵਿੱਚ ਉਦੋਂ ਤੁਸੀਂ ਉਹਨਾਂ ਨੂੰ ਕਰ ਸਕਦੇ ਆ। ਤੇ ਬਾਕੀ ਜਿਹੜੀ ਆਪਾਂ ਮੁੜ ਕੇ ਹਰਜੋਤ ਸਿੰਘ ਜੀ, ਗੋਲਡਨ ਗੇਟ ਬ੍ਰਿਜ ਦੇ ਜਿਹੜੇ ਟੋਲ ਟੈਕਸ ਜਿਹੜਾ ਆਪਾਂ ਉਹਨਾਂ ਦੇ ਰੇਟ ਦੱਸਦੇ ਜਾਈਏ, ਕਿਉਂਕਿ ਬਹੁਤ ਸਾਰੇ ਆਪਾਂ ਕਈ ਵਾਰੀ ਸੈਨ ਫਰਾਂਸਿਸਕੋ ਜਾਂਦੇ ਆ ਤੇ ਗੋਲਡਨ ਗੇਟ ਬ੍ਰਿਜ ਜਿਹੜਾ ਤੁਹਾਨੂੰ ਪਾਸ ਕਰਨਾ ਪੈਂਦਾ ਹੈਗਾ, ਤਾਂ ਕਿ ਤੁਹਾਡੇ ਕੋਲ ਪਤਾ ਹੋਵੇ। ਕਈ ਵਾਰੀ ਬੰਦਾ ਕੈਸ਼ ਦਿੰਦਾ ਜਾਂ ਕ੍ਰੈਡਿਟ ਕਾਰਡ ਨਹੀਂ ਹੁੰਦਾ ਹੈਗਾ। ਜਿਹੜੇ 2 ਐਕਸਲ ਵਾਲੀ ਵਹੀਕਲ ਆ, ਉਹਦਾ ਹੁਣ $8 ਸ਼ੁਰੂ ਹੋ ਗਿਆ ਆਲਰੇਡੀ, ਜਿਹੜਾ ਉੱਥੋਂ ਬ੍ਰਿਜ ਤੋਂ ਪਾਰ ਕਰਨ ਦਾ ਟੈਕਸ। ਤੇ ਆਟੋਜ਼ ਕਹਿੰਦੇ 1 ਐਕਸਲ ਟ੍ਰੇਲਰ ਵਾਲੇ ਦੇ $24, 2 ਐਕਸਲ ਟ੍ਰੇਲਰ ਵਾਲੇ ਦੇ 32 ਤੇ 3 ਐਕਸਲ ਟ੍ਰੇਲਰ ਵਾਲੇ ਦੇ $40 ਹੋ ਗਏ ਹੈਗੇ ਆ 1 ਜੁਲਾਈ ਤੋਂ। ਜੀ ਜੀ, ਜਿਹੜੇ ਖਾਸ ਕਰਕੇ ਕਹਿੰਦੇ ਜਿਹੜੇ ਹੁਣ ਵੱਡੇ ਟਰੱਕ ਆ, ਦੇਖੋ ਕਈ ਵਾਰੀ ਤਾਂ ਚਲੋ ਜਿਨ੍ਹਾਂ ਨੇ ਕੰਮ ਨੂੰ ਜਾਣਾ ਉਹ ਤਾਂ ਜਾਣਾ ਹੀ ਜਾਣਾ, ਉਹਨਾਂ ਦਾ ਆਲਮੋਸਟ $5 ਜਿਹੜਾ ਆ। ਕਈਆਂ ਦਾ ਜਿਹੜਾ ਫਰਕ ਆ, ਫਾਸਟ ਟਰੈਕ ਦੇ ਵਿੱਚ ਥੋੜਾ ਸਸਤਾ ਹੁੰਦਾ ਹੈ, ਕਿਉਂਕਿ ਤੁਸੀਂ ਪਹਿਲੋਂ ਇਕੱਠੇ ਹੀ ਜਿਹੜੇ ਆ ਉਸ ਦੇ ਵਿੱਚ ਦੇ ਦਿੰਦੇ ਆ। ਗੋਲਡਨ ਗੇਟ ਦੇ ਉੱਤੇ ਤੇ ਇੱਦਾਂ ਹਰਜੋਤ ਸਿੰਘ ਜੀ ਕੋਈ ਟੋਲ ਲੈਣ ਦੇ ਲਈ ਹੁਣ ਹੈ ਨਹੀਂ ਆ, ਤੁਸੀਂ ਜਾਂਦੇ ਆ
ਤੇ ਤੁਹਾਡੀ ਜਿਹੜੀ ਆ ਉਹ ਆਟੋਮੈਟਿਕਲੀ ਫੋਟੋ ਖਿੱਚ ਕੇ ਤੁਹਾਡੀ ਰਜਿਸਟ੍ਰੇਸ਼ਨ ਦੇ ਨਾਲ ਮੈਚ ਕਰਕੇ ਜੋ ਰਜਿਸਟ੍ਰੇਸ਼ਨ ਦੇ ਉੱਤੇ ਐਡਰੈਸ ਹੈਗਾ ਆ ਉੱਥੇ ਨਾਲ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਚਿੱਠੀ ਜਿਹੜੀ ਘਰੇ ਆ ਜਾਂਦੀ ਆ ਤੇ ਫਿਰ ਤੁਹਾਨੂੰ ਬਿੱਲ ਜਿਹੜਾ ਦੇਣਾ ਪੈਂਦਾ ਆ। ਕਈ ਦੀ ਕੋਈ ਨਵਾਂ ਜਿਹੜਾ ਉੱਥੇ ਗਿਆ ਹੋਊਗਾ ਉਹਨੂੰ ਬਾਅਦ ਦੇ ਵਿੱਚ ਕਈ ਦੀ ਭੁਲੇਖਾ ਰਹਿੰਦਾ ਯਾਰ ਆ ਪਤਾ ਨਹੀਂ ਕੀ ਹੋ ਗਿਆ। ਸੋ ਉਹਨਾਂ ਸਾਰਿਆਂ ਨੂੰ ਵੀ ਦੱਸ ਦਈਏ ਵੀ ਜਦੋਂ ਤੁਸੀਂ ਗੋਲਡਨ ਗੇਟ ਬ੍ਰਿਜ ਨੂੰ ਉੱਥੋਂ ਪਾਰ ਕਰਦੇ ਹੋ ਉੱਥੇ ਟੋਲ ਕਲੈਕਟ ਕਰਨ ਦੇ ਲਈ ਕੋਈ ਬੰਦਾ ਉਹਨਾਂ ਨੇ ਹਾਇਰ ਨਹੀਂ ਕੀਤਾ ਹੋਇਆ। ਕੈਮਰੇ ਜਿਹੜੇ ਉਹ ਲੱਗੇ ਹੋਏ ਆ। ਅਜੇ ਕਹਿੰਦੇ ਡੈਫਿਸਿਟ ਦੇ ਵਿੱਚ ਜਿਹੜੇ ਚੱਲ ਰਹੇ ਆ, ਕਿਸੇ ਨੂੰ ਇੰਪਲੋਇਮੈਂਟ ਬੜੀ ਜਿਹੜੀ ਉਹਨਾਂ ਨੇ ਇਸ ਹਿਸਾਬ ਦੇ ਨਾਲ ਦਿੱਤੀ ਹੋਈ, ਪਰ ਤਾਂ ਵੀ ਜਿਹੜੇ ਇਦਾਂ ਚੱਲ ਰਿਹਾ ਆ। ਮੈਂ ਦੇਖ ਰਿਹਾ ਸੀ ਇਹਦੇ ਥੱਲੇ ਕਈ ਜਿਹੜੇ ਕਮੈਂਟ ਆ ਉਹ ਚੱਲ ਰਹੇ ਸੀ, ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕੈਲੀਫੋਰਨੀਆ ਦਾ ਕਾਫੀ ਜਿਹੜਾ ਬੁਰਾ ਹਾਲ ਕੀਤਾ ਹੋਇਆ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ ਦਾ ਕਹਿੰਦੇ ਹੈਗੇ ਆ। ਸੋ ਇਸੇ ਕਰਕੇ ਆਪਾਂ ਰਾਜਕਰਨਵੀਰ ਸਿੰਘ ਜੀ ਕਹਿੰਦੇ ਹੁੰਦੇ ਆ ਵੀ ਜਦੋਂ ਵੀ ਇਲੈਕਸ਼ਨਾਂ ਹੋਣ ਤੁਹਾਡੇ ਜਿਹੜੇ ਮੁੱਦੇ ਹੁੰਦੇ ਆ ਉਹ ਮੁੱਦਿਆਂ ਨੂੰ ਮੋਹਰੇ ਰੱਖ ਕੇ ਉਹ ਕੈਂਡੀਡੇਟਾਂ ਦੀ ਸਪੋਰਟ ਕਰਿਆ ਕਰੋ ਵੀ ਕਿਹੜੇ ਮੁੱਦੇ ਦੇ ਉੱਤੇ ਕਿਹੜਾ ਕੈਂਡੀਡੇਟ ਤੁਹਾਡੀ ਜਿਹੜੀ ਸਪੋਰਟ ਕਰਦਾ ਹੈਗਾ। ਨਾਲੇ ਗੈਸ ਦੇ ਵਿੱਚ ਤਾਂ ਵੈਸੇ ਧੂੰਆਂ ਕੱਢਿਆ ਪਿਆ ਹੈਗਾ, ਕੈਲੀਫੋਰਨੀਆ ਵਾਲਿਆਂ ਨੇ ਇੰਨਾ ਜ਼ਿਆਦਾ ਗੈਸ ਟੈਕਸ ਵਧਾ ਕੇ ਗੈਸ ਦੀ ਪ੍ਰਾਈਸ ਕੀਤੀ ਹੋਈ ਹੈਗੀ ਆ। ਜੇ ਤੁਹਾਡੇ ਗੁਆਂਢੀ ਜਿਹੜੀਆਂ ਸਟੇਟਾਂ ਆ ਉਹਨਾਂ 'ਚ ਦੇਖੋ ਐਰੀਜ਼ੋਨਾ ਜਾਂ ਓਰੀਗਨ 'ਚ ਗੈਸ ਦੇ ਰੇਟ ਕੀ ਆ ਤੇ ਕੈਲੀਫੋਰਨੀਆ ਦੇ ਵਿੱਚ ਕਿੰਨੇ ਜ਼ਿਆਦਾ ਹਾਈ ਹੈਗੇ ਆ। ਈਸਟ ਵੱਲ ਤਾਂ ਕਾਫੀ ਸਸਤਾ ਹੈਗਾ ਗੈਸ ਜਿਹੜਾ ਜੀ। ਤੇ ਬਿਲਕੁਲ ਉੱਦਾਂ ਜੇ ਦੱਸ ਹੀ ਜਾਈਏ ਇਹ ਜਿਹੜੇ ਟੋਲ ਟੈਕਸ ਜਿਹੜਾ ਵਧਿਆ ਸੀ ਇਹ ਕਈ ਦੀ ਚਲੋ ਆਪਾਂ ਲੀਡਰਸ਼ਿਪ ਨੂੰ ਜਿਹੜਾ ਆ ਉਸ ਦੇ ਵਿੱਚ ਕਹਿ ਦਿੰਦੇ ਆ, ਭੰਡ ਵੀ ਦਿੰਦੇ ਆ, ਸਾਰੇ ਜਾਣੇ ਕਹਿੰਦੇ ਵੀ ਉਹਨਾਂ ਦਾ ਦੋਸ਼ ਆ, ਪਰ ਇਹ ਬਹੁਤ ਸਾਰਿਆਂ ਨੇ ਜਿਹੜਾ ਦੇਖਿਆ ਨਹੀਂ ਹੋਣਾ ਉਹਨਾਂ ਦੇ ਮੈਜਰ ਸੀਗੇ ਜਿਹੜਾ ਟੋਲ ਟੈਕਸ ਇਨਫਰਾਸਟ੍ਰਕਚਰ ਦੇ ਨਾਂ ਦੇ ਉੱਤੇ। ਜਦੋਂ ਤੁਸੀਂ ਪੂਰਾ ਪੜ੍ਹਦੇ ਹੋ ਨਾ ਮੈਜਰ ਉਸ ਦੇ ਵਿੱਚ ਲਿਖਿਆ ਹੁੰਦਾ ਵੀ ਇਹ 'ਚ ਟੋਲ ਵਧਾਉਣਾ ਇਹ 'ਚ ਕੀ ਕਰਨਾ ਆ, ਤਾਂ ਉਹਦੇ ਤਹਿਤ ਜਿਹੜਾ ਸਾਰਾ ਕੁਝ ਜਿਹੜਾ ਆਉਂਦਾ ਲੋਕਾਂ ਨੇ ਜਿਹੜਾ ਵੋਟ ਪਾ ਕੇ ਕੀਤਾ ਆ। ਹੁਣ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਸੀ, ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਟਰੰਪ ਨਹੀਂ ਮਾਫੀ ਚਾਹੁੰਦਾ, ਜਿਹੜੇ ਗਵਰਨਰ ਜੈਰੀ ਬਰਾਊਨ ਨੇ ਉਹ ਬੇ ਬ੍ਰਿਜ ਦੇ ਉੱਤੇ ਗਏ ਸੀਗੇ, ਨਾਲ ਜਿਹੜੀਆਂ ਹੋਰ ਯੂਨੀਅਨ ਵਾਲੇ ਸੀਗੇ, ਬੜਾ ਕੁਝ ਸੀਗਾ। ਕਹਿੰਦੇ ਜੀ ਇਨਫਰਾਸਟ੍ਰਕਚਰ ਜਿਹੜਾ ਸਟਰੋਂਗ ਕਰਨਾ ਹੈ ਕੈਲੀਫੋਰਨੀਆ ਦਾ, ਸੜਕਾਂ ਜਿਹੜੀਆਂ ਟੁੱਟੀਆਂ ਆ ਇਸ ਲਈ ਅਸੀਂ ਤੁਹਾਡੇ ਉੱਤੇ ਜਿਹੜਾ ਟੈਕਸ ਆ ਉਹ ਲਾਉਣ ਜਾ ਰਹੇ ਆ, ਗੈਸ ਟੈਕਸ ਜਿਹੜਾ ਲਾਉਣ ਜਾ ਰਹੇ ਆ। ਸੋ ਉਹ ਦੇਖੋ ਬਗੈਰ ਕਿਸੇ ਤੋਂ ਪੁੱਛੇ, ਬਗੈਰ ਲੋਕਾਂ ਤੋਂ ਪੁੱਛੇ ਜਿਹੜਾ ਟੈਕਸ ਜਿਹੜਾ ਉਹ ਵਧਾ ਦਿੱਤਾ ਗਿਆ। ਹੁਣ ਉਹਦਾ ਕੀ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਲੋਕਾਂ ਨੇ ਜਿਹੜਾ ਉਸ ਦਾ ਵਿਰੋਧ ਵੀ ਕੀਤਾ ਆ। ਤੋ ਉਹਦੇ ਨਾਲ ਕੀ ਹੋਇਆ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵੰਬਰ ਦੇ ਵਿੱਚ ਬੈਲਟ ਆਉਣਾ ਆ, ਇਹ ਜਿਹੜਾ ਗੈਸ ਟੈਕਸ ਵਧਾਇਆ ਗਿਆ ਸੀ ਇਸ ਦੀ ਰਿਪੀਲ ਵਾਲਾ ਜਿਹੜਾ ਮੈਜਰ ਆ ਉਸ ਦੇ ਵਿੱਚ ਹੋਊਗਾ। ਜੇ ਲੋਕ ਚਾਹਣਗੇ ਕਿ ਮੈਜੋਰਟੀ ਆਫ ਦਾ ਕੈਲੀਫੋਰਨੀਆ ਜੇ ਚਾਹਣਗੇ ਵੀ ਇਹ ਜਿਹੜਾ ਗੈਸ ਟੈਕਸ ਹੈ ਇਸ ਨੂੰ ਰਿਪੀਲ ਕੀਤਾ ਜਾਵੇ ਤਾਂ ਇਹ ਜਿਹੜਾ ਵਧਿਆ ਹੋਇਆ ਗੈਸ ਟੈਕਸ ਆ ਉਹ ਵਾਪਸ ਲੈ ਲਿਆ ਜਾਊਗਾ। ਤੇ ਜੇ ਮੈਜੋਰਟੀ ਲੋਕ ਕਹਿਣਗੇ ਵੀ ਨਹੀਂ ਵੀ ਇਹ ਰਿਪੀਲ ਨਹੀਂ ਕਰਨਾ ਚਾਹੀਦਾ ਤਾਂ ਫਿਰ ਜਿਹੜਾ ਆ ਇਸ ਨੂੰ ਇਸ ਦੇ ਵਿੱਚ ਨਹੀਂ ਵਾਧਾ ਕੀਤਾ ਜਾਊਗਾ। ਇਹ ਵੀ ਹਰਜੋਤ ਸਿੰਘ ਜੀ ਇਹ ਮੈਜਰ ਤਾਂ ਜਿਹੜਾ ਆ ਇਹ ਉੱਥੇ ਬੈਲਟ ਦੇ ਵਿੱਚ ਪਹੁੰਚਿਆ ਕਿਉਂਕਿ 5,85,407 ਵੱਖ-ਵੱਖ ਕੈਲੀਫੋਰਨੀਆ ਦੇ ਨਾਗਰਿਕਾਂ ਨੇ ਸਾਈਨ ਕਰਕੇ ਜਿਹੜੇ ਆ ਸੈਕਟਰੀ ਆਫ ਸਟੇਟ ਨੂੰ ਜਿਹੜਾ ਇਹ ਮੈਜਰ ਜਿਹੜਾ ਉਹ ਘੱਲਿਆ ਤੇ ਫਿਰ ਇਹ ਬੈਲਟ ਦੇ ਉੱਤੇ ਜਿਹੜਾ ਆਇਆ ਆ। ਸੋ ਇਸੇ ਤਰੀਕੇ ਦੇ ਨਾਲ 6 ਲੱਖ ਦੇ ਤਕਰੀਬਨ ਜਿਹੜੇ ਕਹੇ ਜਾ ਰਹੇ ਆ ਲੋਕਾਂ ਨੇ ਇੱਕ ਹੋਰ ਮੈਜਰ ਜਿਹੜਾ ਆ ਉਹ ਘੱਲਿਆ ਆ ਕੈਲੀਫੋਰਨੀਆ ਨੂੰ 3 ਹਿੱਸਿਆਂ 'ਚ ਵੰਡਣ ਦਾ। ਸੋ ਇਹ ਦੋ ਜਿਹੜੇ ਮੈਜਰ ਆ ਇਸ ਟਾਈਮ ਉੱਥੇ ਜਿਹੜਾ ਤੁਹਾਨੂੰ ਨਵੰਬਰ ਦੇ ਵਿੱਚ ਜਿਹੜੀਆਂ ਬੈਲਟ ਜਿਹੜਾ ਹੋਣਾ ਆ ਚੋਣਾਂ ਹੋਣੀਆਂ ਉਸ ਦੇ ਉੱਤੇ ਦਿਖਣਗੇ। ਸੋ ਇਹ ਬਹੁਤ ਅਹਿਮ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਨੇ। ਸੋ ਪੂਰੇ ਜਿਹੜਾ ਬੈਲਟ ਆ ਉਸ ਨੂੰ ਧਿਆਨ ਦੇ ਨਾਲ ਜ਼ਰੂਰ ਪੜ੍ਹਿਆ ਕਰੋ ਕਿਉਂਕਿ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਕਿਤਾਬ ਘੱਲ ਦਿੱਤੀ ਜਾਂਦੀ ਹੈ ਘਰੇ, ਉਸ ਦੇ ਵਿੱਚ ਹਰ ਇੱਕ ਮੈਜਰ ਦੇ ਬਾਰੇ ਹਰ ਇੱਕ ਜਿਹੜਾ ਉੱਥੇ ਬੰਦਾ ਹੈਗਾ ਆ ਜਿਹੜਾ ਵੀ ਖੜਾ ਹੈ ਕਿਸੇ ਵੀ ਇਲੈਕਸ਼ਨ ਦੇ ਵਿੱਚ ਉਹਦੀ ਸਾਰੀ ਇਨਫੋਰਮੇਸ਼ਨ ਉੱਚ ਦਿੱਤੀ ਜਾਂਦੀ ਆ। ਅਗਲੀ ਖਬਰ ਵੱਲ ਚੱਲੀਏ ਰਾਜਕਰਨਵੀਰ ਸਿੰਘ ਜੀ। ਜਿਹੜਾ ਅਫਗਾਨਿਸਤਾਨ ਤੋਂ ਬਹੁਤ ਹੀ ਬੁਰੀ ਖਬਰ ਆ ਰਹੀ ਆ, ਸਰੋਤਿਆਂ ਨੇ ਕੱਲ ਸੁਣੀ ਵੀ ਹੋਣੀ ਆ ਜੀ ਵੀ ਕਿਸ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ 13 ਤੋਂ ਵੱਧ ਜਿਹੜੇ ਸਿੱਖ ਆ ਉਹ ਇੱਕ ਬੰਬ ਬਲਾਸਟ ਦੇ ਵਿੱਚ ਮਾਰ ਦਿੱਤੇ ਗਏ। ਲਗਭਗ ਕਹਿੰਦੇ ਵੀ ਅਫਗਾਨਿਸਤਾਨ ਦੀ ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਸਾਰੀ ਮਾਰ ਦਿੱਤੀ ਗਈ। ਉਹਦੇ 'ਚ ਕੁਝ ਇੱਕ ਹਿੰਦੂ ਵੀਰ ਵੀ ਸੀਗੇ। ਬੱਸ ਦੇ ਵਿੱਚ ਜਿਹੜੇ ਅਫਗਾਨਿਸਤਾਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਮਿਲਣ ਜਾ ਰਹੇ ਸੀ ਤਾਂ ਕਿ ਜਿਹੜੀ ਉੱਥੇ ਜਿਹੜਾ ਸੇਫਟੀ ਇਸ਼ੂ ਹੈਗਾ ਮਿਨੋਰਟੀਜ਼ ਨੂੰ ਉਹਦੇ ਬਾਰੇ ਡਿਸਕਸ ਕੀਤਾ ਜਾਵੇ। ਦੱਸੋ ਵੀ ਕਿੰਨੀ ਮਾੜੀ ਗੱਲ ਹੈ। 19 ਲੋਕਾਂ ਦੀ ਇਸ ਬੰਬ ਧਮਾਕੇ ਦੇ ਵਿੱਚ ਜਿਹੜੀ ਆਤਮਘਾਤੀ ਬੰਬ ਧਮਾਕਾ ਜਿਹੜਾ ਉੱਥੇ ਆਈਸਿਸ ਵਾਲਿਆਂ ਨੇ ਜਿਹੜਾ ਕੀਤਾ ਆ ਉਸ ਦੇ ਵਿੱਚ ਮੌਤ ਹੋਈ ਆ। ਜਲਾਲਾਬਾਦ ਦੇ ਸ਼ਹਿਰ ਦੇ ਵਿੱਚ ਕਹਿੰਦੇ ਆ ਉਹ ਆਤਮਘਾਤੀ ਜਿਹੜੇ ਬੰਦੇ ਨੇ ਇਹ ਮਾਰ ਦਿੱਤਾ ਗਿਆ। ਤੇ ਜਿੱਦਾਂ ਤੁਸੀਂ ਦੱਸਿਆ ਵੀ ਉੱਥੋਂ ਦਾ ਜਿਹੜਾ ਸਿੱਖ ਕਮਿਊਨਿਟੀ ਦਾ ਜਿਹੜਾ ਲੀਡਰ ਅਵਤਾਰ ਸਿੰਘ ਖਾਲਸਾ
ਜੋ ਕਿ ਕਾਰ ਦੇ ਵਿੱਚ ਉਹਨਾਂ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮੁਲਾਕਾਤ ਕਰਨ ਦੇ ਲਈ ਜਾਣਾ ਸੀਗਾ ਅਤੇ ਉਹ ਉਹਨਾਂ ਦੀ ਜਿਹੜੀ ਆ ਇਸ ਦੇ ਵਿੱਚ ਹੱਤਿਆ ਜਿਹੜੀ ਉਹ ਹੋਈ ਆ। ਕਹਿੰਦੇ ਅਕਤੂਬਰ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਜਿਹੜੀਆਂ ਇਲੈਕਸ਼ਨ ਸੀ ਇਸ ਦੇ ਵਿੱਚ ਉਹ ਪਲਾਨ ਕਰ ਰਹੇ ਸੀਗੇ ਵੀ ਉਹ ਇਲੈਕਸ਼ਨ ਜਿਹੜੀ ਉਹਨਾਂ ਨੇ ਲੜਨੀ ਆ। ਅਤੇ ਬਹੁਤ ਹੀ ਜਿਹੜੀ ਇੱਕ ਮੰਦਭਾਗੀ ਜਿਹੜੀ ਘਟਨਾ ਆ ਉਹ ਉੱਥੇ ਵਾਪਰੀ ਆ ਅਤੇ ਬੜੀ ਅਫਸੋਸ ਆ। ਦੇਖੋ ਇਹ ਜਿਹੜੇ 19 ਲੋਕ ਕਿਉਂਕਿ ਜਿਹੜੇ ਮੁਸਲਿਮ ਮੈਜੋਰਟੀ ਮੁਲਕ ਦੇ ਵਿੱਚ ਹੁਣ ਉੱਥੇ ਰਹਿ ਰਹੇ ਆ, ਚਾਹੇ ਉਹ ਜਿਹੜੇ ਸਿੱਖ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਉੱਥੇ ਕ੍ਰਿਸਚਨ ਨੇ, ਉਹਨਾਂ ਦੇ ਨਾਲ ਧੱਕਾ ਉੱਥੇ ਬਹੁਤ ਜ਼ਿਆਦਾ ਜਿਹੜਾ ਹੋ ਰਿਹਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਅਤੇ ਜਿਹੜੇ ਆਈ ਥਿੰਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਵੀ ਹੋਰ ਨੂੰ ਉੱਥੇ ਬਚੇ ਨੇ, ਕਾਰੋਬਾਰ ਛੱਡ ਕੇ ਆਉਣਾ ਤਾਂ ਬੜਾ ਔਖਾ ਆ, ਹਰ ਇੱਕ ਦੇ ਲਈ ਬੜਾ ਔਖਾ ਕੰਮ ਆ ਵੀ ਜਿੱਥੇ ਤੁਸੀਂ ਸੈਟਲ ਹੋਏ ਆ, ਪਰ ਜਿੱਥੇ ਰੋਜ਼ ਇਸੇ ਚੀਜ਼ ਦਾ ਜਿਹੜਾ ਡਰ ਰਹਿੰਦਾ ਹੋਵੇ ਉੱਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਹੋਰ ਸਿੱਖਾਂ ਦੀਆਂ ਔਰਗਨਾਈਜੇਸ਼ਨ ਆ ਜਾਂ ਹੋਰ ਹਿਊਮੈਨੀਟੇਰੀਅਨ ਔਰਗਨਾਈਜੇਸ਼ਨ ਜਿਹੜੀਆਂ ਲੱਗੀਆਂ ਨੇ, ਕਰ ਰਹੀਆਂ ਨੇ ਵੱਖ-ਵੱਖ ਜਗ੍ਹਾ 'ਤੇ ਕੰਮ, ਉਹਨਾਂ ਨੂੰ ਉੱਥੋਂ ਇਹਨਾਂ ਨੂੰ ਕੱਢਣ ਦਾ ਜਿਹੜਾ ਬੰਦੋਬਸਤ ਵੀ ਜਿਹੜਾ ਹੁਣ ਕਰਨ ਦੀ ਜ਼ਰੂਰਤ ਇਹਨਾਂ ਲੱਗ ਰਹੀ ਹੈ। ਬਿਲਕੁਲ ਕਿਸੇ ਟਾਈਮ ਦੇ ਉੱਤੇ ਸਿੱਖਾਂ ਦਾ ਰਾਜ ਜਿਹੜਾ ਸੀ ਅਫਗਾਨਿਸਤਾਨ 'ਚ, ਅਤੇ ਪੋਜੀਸ਼ਨ ਇਹ ਬਣੀ ਹੋਈ ਆ ਵੀ ਸਿਰਫ 300 ਸਿੱਖ ਫੈਮਲੀਆਂ ਜਿਹੜੀਆਂ ਅਫਗਾਨਿਸਤਾਨ 'ਚ ਰਹਿ ਗਈਆਂ, ਅਤੇ 2 ਗੁਰਦੁਆਰਾ ਸਾਹਿਬ ਆ, ਇੱਕ ਜਲਾਲਾਬਾਦ ਅਤੇ ਇੱਕ ਕਾਬਲ ਦੇ ਵਿੱਚ। ਅਤੇ ਜਦੋਂ ਉਹ ਸੰਸਕਾਰ ਕਰਨ ਦੇ ਲਈ ਜਿਹੜੇ ਬੋਡੀਜ਼ ਆ ਉਹਨਾਂ ਨੂੰ ਲੈ ਕੇ ਜਾ ਰਹੇ ਸੀ, ਉਹਨਾਂ ਦੇ ਵਿੱਚੋਂ ਲੋਕਾਂ ਨੇ ਕਿਹਾ ਵੀ ਇਹ ਜਿਹੜਾ ਸਾਡੇ ਲਈ ਹੁਣ ਅਫਗਾਨਿਸਤਾਨ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੋ ਰਿਹਾ। ਈਵਨ ਦੋ ਕਹਿੰਦੇ ਅਸੀਂ ਅਫਗਾਨ ਹੈਗੇ ਆ, ਸਾਨੂੰ ਅਫਗਾਨ ਦੀ ਗਵਰਨਮੈਂਟ ਜਿਹੜੀ ਅਫਗਾਨਿਸਤਾਨ ਦੀ ਸਾਨੂੰ ਮੰਨਦੀ ਹੈਗੀ ਆ, ਪਰ ਉੱਥੇ ਦੇ ਜਿਹੜੇ ਅੱਤਵਾਦੀ ਗਰੁੱਪ ਆ ਉਹ ਸਾਨੂੰ ਮੰਨਦੇ ਨਹੀਂ, ਉਹ ਸਾਡਾ ਵਿਰੋਧ ਕਰਦੇ ਆ ਵੀ ਅਸੀਂ ਜਿਹੜਾ ਆ ਮੁਸਲਮਾਨ ਹੈ ਨਹੀਂ। ਜੀ ਬਿਲਕੁਲ। ਕਹਿੰਦੇ ਤਕਰੀਬਨ 2.5 ਲੱਖ ਸਿੱਖ ਤੇ ਹਿੰਦੂ ਜਿਹੜੇ ਆ ਉੱਥੇ ਰਹਿੰਦੇ ਸੀ 1990 ਦੇ ਦਹਾਕੇ ਦੇ ਦੌਰਾਨ, ਜਦੋਂ ਦੀ ਉੱਥੇ ਜਿਹੜੀ ਇਹ ਸਿਵਲ ਵਾਰ ਜਿਹੜੀ ਉਹ ਚੱਲ ਰਹੀ ਆ। ਜਦੋਂ ਉੱਥੇ ਦੀ ਜਿਹੜੀ ਸਿਵਲ ਵਾਰ ਸ਼ੁਰੂ ਹੋਈ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਉਜਾੜਾ ਆ ਉਹ ਹੋਇਆ ਆ। ਅਤੇ ਹੁਣ ਕਹਿੰਦੇ ਵੀ 300 ਤੋਂ ਵੀ ਘੱਟ ਪਰਿਵਾਰ ਜਿਹੜੇ ਅਫਗਾਨਿਸਤਾਨ 'ਚ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਉਹ ਰਹਿ ਗਏ ਨੇ, ਜਿੱਥੇ ਕਿ 2 ਜਿਹੜੇ ਆ ਗੁਰਦੁਆਰਾ ਸਾਹਿਬ ਵੀ ਉੱਥੇ ਹੈਗੇ ਨੇ, ਇੱਕ ਜਲਾਲਾਬਾਦ ਅਤੇ ਇੱਕ ਕਾਬੁਲ ਦੇ ਵਿੱਚ ਜਿਹੜਾ ਉਹ ਦੱਸਿਆ ਜਾਂਦਾ ਆ। ਅਤੇ ਪਿਛਲੇ ਦਿਨਾਂ ਦੇ ਵਿੱਚ ਦੇਖੋ ਇਹ ਆਈਸਿਸ ਵਾਲਿਆਂ ਨੇ ਅਤੇ ਜਿਹੜੀ ਅਫਗਾਨਿਸਤਾਨ ਦੀ ਸਰਕਾਰ ਉਹਨਾਂ ਨੇ 3 ਦਿਨਾਂ ਜਿਹੜਾ ਸੀਜ਼ ਫਾਇਰ ਕੀਤਾ ਸੀ ਈਦ ਦੇ ਜਿਹੜਾ ਉਹਨਾਂ ਦਾ ਤਿਉਹਾਰ ਹੈਗਾ ਆ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ। ਹੁਣ ਦੇਖੋ ਈਦ ਮੁੱਕੀ ਆ ਅਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਲੋਕਾਂ ਦਾ ਘਾਣ ਕਰਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਚਾਹੀਦਾ ਹੈ, ਚਾਹੇ ਤੁਹਾਡੇ ਜਿਹੜੇ ਉਹ ਉੱਥੋਂ ਦੀ ਸਰਕਾਰ ਦੇ ਨਾਲ ਮਤਭੇਦ ਹੋਣ, ਪਰ ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਇੱਥੇ ਜਿਹੜਾ ਵੀ ਕੋਈ ਨਿਰਦੋਸ਼ ਜਿਹੜਾ ਮਾਰਿਆ ਜਾਂਦਾ, ਜਿਹੜਾ ਬੇਕਸੂਰ ਹੈ, ਜਿਸ ਨੂੰ ਕੋਈ ਕੰਮ ਹੀ ਨਹੀਂ ਹੈ ਇਸ ਚੀਜ਼ ਦੇ ਨਾਲ, ਉਹ ਤਾਂ ਵਿਚਾਰਾ ਆਪਣਾ ਮਸਾਂ ਹੀ ਗੁਜ਼ਰ ਬਸਰ ਜਿਹੜਾ ਉੱਥੇ ਕਰ ਰਹੇ ਆ ਔਖੇ ਸੌਖੇ ਹੋ ਕੇ, ਅਤੇ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀਗਾ। ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਇਹ ਘਟਨਾ ਵਾਪਰੀ ਆ। ਬਿਲਕੁਲ। ਉੱਥੋਂ ਤੋਂ ਇੱਕ ਬਲਦੇਵ ਸਿੰਘ ਜਿਹੜਾ ਆ ਜਦੋਂ ਸੰਸਕਾਰ ਹੋ ਰਿਹਾ ਸੀ ਉੱਥੋਂ ਉਸਨੇ ਆਪਣੀ ਸਟੇਟਮੈਂਟ ਦਿੱਤੀ, ਕਹਿੰਦੇ ਵੀ ਸਾਡੇ ਕੋਲ ਹੁਣ 2 ਹੀ ਚੁਆਇਸਾਂ ਆ, ਜਾਂ ਤਾਂ ਅਸੀਂ ਮੁਸਲਮਾਨ ਬਣ ਜਾਈਏ ਅਤੇ ਜਾਂ ਅਸੀਂ ਇੰਡੀਆ ਚਲੇ ਜਾਈਏ। ਅਤੇ ਉਹ ਕਹਿੰਦਾ ਵੀ ਮੇਰੀ ਪੁਸ਼ਤਾਂ ਤੋਂ ਚੱਲੀ ਆ ਰਹੀ ਇੱਕ ਕਿਤਾਬਾਂ ਅਤੇ ਟੈਕਸਟਾਈਲ ਦੀ ਜਿਹੜੀ ਸ਼ਾਪ ਹੈਗੀ ਆ, ਅਤੇ ਸਾਨੂੰ ਸੁੱਝ ਨਹੀਂ ਰਿਹਾ ਵੀ ਅਸੀਂ ਕੀ ਕਰੀਏ। ਜੀ ਬਿਲਕੁਲ, ਬਹੁਤ ਹੀ ਜਿਹੜਾ ਮਾੜਾ ਆ ਇਹ ਵਾਪਰਿਆ ਆ। ਅਤੇ ਕੋਈ ਜਣਾ ਸਾਡੇ ਫੇਸਬੁੱਕ 'ਤੇ ਵੀ ਪੁੱਛ ਰਿਹਾ ਸੀਗਾ ਵੀ ਕੀ ਇਹ ਸੱਚੀ ਖਬਰ ਆ? ਜੀ ਵਾਕਿਆ ਹੀ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਆ ਇਹ ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਵਿੱਚ ਵਾਪਰੀ ਆ। ਸੋ ਬਹੁਤ ਸਾਰੇ ਰਾਜਗਨਵੀਰ ਸਿੰਘ ਜੀ ਕਈ ਫਿਰ ਬਲੇਮ ਵੀ ਕਰਨ ਲੱਗ ਪੈਂਦੇ ਵੀ ਜੀ ਇੰਡੀਅਨ ਏਜੰਸੀਆਂ ਦਾ ਕੰਮ ਹੈਗਾ, ਜੇ ਆ ਉਹ ਆ ਵੀ ਚਲੋ ਠੀਕ ਆ, ਜੇ ਉਹਨਾਂ ਦਾ ਵੀ ਕੰਮ ਆ, ਘੱਟੋ ਘੱਟ ਜੇ ਸਾਡੇ ਮੁਲਕ ਦੇ ਵਿੱਚ ਮਿਲਵਾਕੀ ਦੇ ਵਿੱਚ ਇੱਕ ਵਾਰੀ 5 ਸਿੱਖਾਂ ਨੂੰ ਗੋਲੀਆਂ ਨਾਲ ਗੁਰਦੁਆਰਾ ਸਾਹਿਬ 'ਚ ਮਾਰ ਦਿੱਤਾ ਗਿਆ ਸੀ, ਅਤੇ ਲਗਭਗ 3 ਦਿਨ ਜਿਹੜਾ ਆ ਅਮਰੀਕਾ ਦਾ ਪੂਰਾ ਝੰਡਾ ਜਿਹੜਾ ਉਹ ਡਾਊਨ ਰਿਹਾ ਹਾਫ ਸਟਾਫ ਤੇ ਰਿਹਾ ਜੀ। ਸੋ ਅਮਰੀਕਾ ਦੀ ਪੂਰੀ ਗਵਰਨਮੈਂਟ ਤੇ ਅਮਰੀਕਾ ਦੇ ਲੋਕਾਂ ਨੇ ਸਿੱਖਾਂ ਦਾ ਸਾਥ ਦਿੱਤਾ ਸੀ। ਸੋ ਇਸ ਦੇ ਵਿੱਚ ਅਫਗਾਨਿਸਤਾਨ ਵਾਲੇ ਕਿਉਂ ਨਹੀਂ ਇਹ ਕਰ ਸਕਦੇ ਵੀ ਜੇ ਸੱਚਮੁੱਚ ਹੀ ਉਹ ਕਹਿੰਦੇ ਆ ਵੀ ਠੀਕ ਆ ਇਹਨਾਂ ਦੇ ਨਾਲ ਧੱਕਾ ਹੋਇਆ ਤੇ ਉਹਨਾਂ ਨੂੰ ਮਿਨੋਰਟੀ ਦਾ ਸਾਥ ਦੇਣਾ ਚਾਹੀਦਾ ਹੈਗਾ। ਪਰ ਸਾਨੂੰ ਪਤਾ ਹੀ ਆ ਵੀ ਉੱਥੇ ਕਿਸ ਤਰ੍ਹਾਂ ਜਿਹੜੇ ਬੁੱਧਿਸਟ ਆ ਉਹਨਾਂ ਦੇ ਸਟੈਚੂ ਕਿੰਨੇ ਪੁਰਾਣੇ ਸੀ, ਹਜ਼ਾਰਾਂ ਸਾਲ, ਉਹਨਾਂ ਨੂੰ ਢਾਹ ਦਿੱਤਾ ਗਿਆ। ਹੁਣ ਜਿਹੜਾ ਸਿੱਖਾਂ ਦਾ ਪੂਰੀ ਤਰ੍ਹਾਂ ਉਹ ਮਿਨੋਰਟੀ ਨੂੰ ਪੂਰਾ ਜਿਹੜਾ ਖਤਮ ਕਰਨ ਤੇ ਆਏ ਹੋਏ ਹੈਗੇ ਆ। ਮੇਰੀ ਇੱਕ ਜ਼ਰੂਰ ਬੇਨਤੀ ਆ ਵੀ ਖਾਸ ਕਰਕੇ ਅਮਰੀਕਾ ਦੇ ਵਿੱਚ ਆਪਣੀਆਂ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ ਜਿਹੜੀਆਂ ਆ ਜਦੋਂ ਕਿਸੇ ਵੀ ਮੁਸਲਮਾਨ ਭੈਣ ਭਰਾ ਨਾਲ ਧੱਕਾ ਹੁੰਦਾ ਨਾਲ ਖੜਦੀਆਂ, ਤੇ ਹੁਣ ਘੱਟੋ ਘੱਟ ਉਹਨਾਂ ਆਰਗੇਨਾਈਜੇਸ਼ਨਸ ਨੂੰ ਵੀ ਸਿੱਖਾਂ ਦੇ ਨਾਲ ਸਟੇਟਮੈਂਟ ਦੇਣੀਆਂ ਚਾਹੀਦੀਆਂ, ਖੜਨਾ ਚਾਹੀਦਾ, US ਦੀ ਸਟੇਟ ਡਿਪਾਰਟਮੈਂਟ ਕੋਲ ਜਾਣਾ ਚਾਹੀਦਾ, ਕਿਉਂਕਿ US ਦੀ ਆਰਮੀ ਜਿਹੜੀ ਆ ਹਜੇ ਉੱਥੇ ਪੂਰੀ ਤਰ੍ਹਾਂ ਹਾਜ਼ਰ ਆ ਪਈ ਜਿਹੜੀ ਮਿਨੋਰਟੀਜ਼ ਆ ਉਹ ਕਿੱਦਾਂ ਸੇਫ ਰਹਿ ਸਕਦੀਆਂ ਹੈਗੀਆਂ।
ਜੀ ਜੀ ਬਿਲਕੁਲ ਬਿਲਕੁਲ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਦੇ ਆ, ਕਹਿੰਦੇ ਫਰਾਂਸ ਦੇ ਵਿੱਚ ਇੱਕ ਬੜੀ ਅਜੀਬੋ ਗਰੀਬ ਜਿਹੜੀ ਆ ਘਟਨਾ ਵਾਪਰੀ ਆ। ਆਪਾਂ ਤਾਂ ਪੰਜਾਬ ਤੋਂ ਜਿਹੜੇ ਸੁਣਦੇ ਹੁੰਦੇ ਸੀ ਵੀ ਅੰਦਰ ਜਿਹੜਾ ਕੁਝ ਮੋਬਾਈਲ ਸਿੱਟਤਾ, ਇਹ ਕਰਤਾ ਉਹ ਕਰਤਾ, ਕਿਸੇ ਨੇ ਸੁਰੰਗ ਬਣਾ ਕੇ ਜਿਹੜਾ ਦੌੜ ਗਿਆ। ਜਿਹੜੀ ਅਗਲੀ ਖਬਰ ਹੈ ਇਹਦੇ ਵਿੱਚ ਹਰਜੋਤ ਸਿੰਘ ਜੀ ਦੱਸਿਓ ਜਿਹੜਾ ਬੰਦਾ ਕਿੱਦਾਂ ਨਿਕਲਿਆ ਉਸ ਤੋਂ। ਕਹਿੰਦੇ ਫਰਾਂਸ ਦੀ ਜਿਹੜੀ ਜਸਟਿਸ ਮਿਨਿਸਟਰੀ ਆ ਉਹਨਾਂ ਨੇ ਕਿਹਾ ਵੀ ਇੱਕ 46 ਸਾਲਾਂ ਦਾ ਰੋਡੀਅਨ ਫੈਡ ਨਾਮ ਦਾ ਬੰਦਾ ਜਿਹੜਾ ਇੱਕ ਕ੍ਰਿਮੀਨਲ ਸੀ, 25 ਸਾਲਾਂ ਦੇ ਮਰਡਰ ਚਾਰਜ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਮੌਜੂਦ ਸੀਗਾ। ਤੇ ਇੱਕ ਹੈਲੀਕਾਪਟਰ ਆਇਆ ਤੇ ਹੈਲੀਕਾਪਟਰ ਲੈ ਕੇ ਉਹਨੂੰ ਉੱਡ ਗਿਆ ਜੀ। ਇਹ ਦੇਖੋ ਕਿੱਡੀ ਜਿਹੜੀ ਕਮਾਲ ਦੀ ਜਿਹੜੀ ਗੱਲ ਉੱਥੇ ਵਾਪਰੀ ਆ। ਬਿਲਕੁਲ, ਕਹਿੰਦੇ ਵੀ ਕਮਾਂਡੋ ਗਰੁੱਪ ਪੂਰੀ ਤਰ੍ਹਾਂ ਆਰਮਡ ਗਰੁੱਪ ਸੀ ਜਿਹੜਾ ਹੈਲੀਕਾਪਟਰ ਦੇ ਵਿੱਚ ਆਇਆ ਤੇ ਸਡ ਫ੍ਰਾਂਸੀਲੀਅਨ ਪ੍ਰਿਜ਼ਨ ਹੈਗੀ ਆ ਉਹ ਰਿਆਓ ਉੱਥੇ ਦਾ ਸ਼ਹਿਰ ਆ, ਉੱਥੇ ਉਤਰਿਆ ਤੇ ਚੱਕ ਕੇ ਜਿਹੜਾ ਇਸ ਕ੍ਰਿਮੀਨਲ ਨੂੰ ਉਹ ਲੈ ਗਿਆ। ਤੇ ਹੁਣ ਇਸ ਕ੍ਰਿਮੀਨਲ ਦੀ ਜਿਹੜੀ ਭਾਲ ਆ ਜਿਹੜੀ ਉਹ ਪੂਰੇ ਫਰਾਂਸ ਦੇ ਵਿੱਚ ਜਾਰੀ ਕੀਤੀ ਹੋਈ ਹੈਗੀ, ਲੱਭ ਰਹੇ ਆ ਉਹਨੂੰ। ਬਿਲਕੁਲ ਜੀ, ਪੂਰੇ ਨਾਟਕੀ ਫਿਲਮੀ ਢੰਗ ਦੇ ਨਾਲ ਇਹ ਫਰਾਂਸ ਦੇ ਵਿੱਚ ਵਾਪਰੀ ਆ ਵੀ ਉੱਤੋਂ ਆਇਆ ਹੈਲੀਕਾਪਟਰ ਤੇ ਨਾਲ ਜਿਹੜਾ ਬਿਠਾ ਕੇ ਹੋ ਗਿਆ ਜਿਹੜੀ ਇਹ ਗੱਲ ਆ ਉਹ ਹੋਈ ਆ। ਤੇ ਇਸ ਟਾਈਮ ਲੱਭਣ ਦੀਆਂ ਜਿਹੜੀਆਂ ਉਸਨੂੰ ਕੋਸ਼ਿਸ਼ਾਂ ਜਿਹੜੀਆਂ ਆ ਪੂਰੇ ਫਰਾਂਸ ਦੇ ਵਿੱਚ ਚੱਲ ਰਹੀਆਂ। ਹੈਰਾਨੀ ਦੀ ਗੱਲ ਇਹ ਆ ਰਾਜਕਨਵੀਰ ਸਿੰਘ ਜੀ ਵੀ ਜਿਹੜਾ ਇਹ ਫਾਇਦ ਨਾਂ ਦਾ ਬੰਦਾ ਆ ਇਹ ਫਰਾਂਸ ਦੇ ਵਿੱਚ ਮੋਸਟ ਵਾਂਟਡ ਮੈਨ ਸੀਗਾ 1990 ਦੇ ਵਿੱਚ। ਤੇ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਕ੍ਰਿਮੀਨਲ ਗੈਂਗਸ ਦੇ ਵਿੱਚ ਇਨਵੋਲਵ ਸੀ ਤੇ ਜਿਹੜੀਆਂ ਬੈਂਕਾਂ ਦੀਆਂ ਰੋਬਰੀਆਂ ਹੁੰਦੀਆਂ ਆ, ਆਰਮਡ ਵੈਨਸ ਜਿਹੜੀਆਂ ਟਰਾਂਸਪੋਰਟ ਕਰਦੀਆਂ ਮਨੀ, ਉਹਨਾਂ ਨੂੰ ਜਿਹੜਾ ਲੁੱਟਣ ਦੇ ਵਿੱਚ ਜਿਹੜਾ ਇਹਦਾ ਗਰੋਹ ਪੂਰਾ ਕੰਮ ਕਰਦਾ ਹੁੰਦਾ ਸੀ। ਤੇ 1998 ਦੇ ਵਿੱਚ ਉਹ ਅਰੈਸਟ ਹੋਇਆ ਸੀ 3 ਸਾਲਾਂ ਦੀ ਖੋਜ ਤੋਂ ਬਾਅਦ ਸਵਿਟਜ਼ਰਲੈਂਡ ਦੇ ਵਿੱਚੋਂ। ਜੀ ਮਸਾ ਫੜ ਕੇ ਲਿਆਂਦਾ ਸੀ ਤੇ ਫਿਰ ਮੈਨੂੰ ਲੱਗਦਾ ਉੱਥੋਂ ਹੀ ਜਿਹੜਾ ਹੈਲੀਕਾਪਟਰ ਆਇਆ ਤੇ ਉਹਨੂੰ ਉਡਾ ਕੇ ਲੈ ਗਿਆ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਜਿਹੜਾ ਵੱਧ ਰਿਹਾ, ਪਰ ਜਾਂਦੇ ਜਾਂਦੇ ਕੁਝ ਜਿਹੜੀਆਂ ਸਪੋਰਟਸ ਦੀਆਂ ਖਬਰਾਂ ਆ ਉਹ ਆਪਣੇ ਸਰੋਤਿਆਂ ਨਾਲ ਜਿਹੜੀ ਉਹ ਜਾਣਕਾਰੀ ਦਿੰਦੇ ਜਾਈਏ। ਕੱਲ ਬਹੁਤ ਜ਼ਿਆਦਾ ਜਿਹੜਾ ਰੌਲਾ ਰਿਹਾ, ਖਾਸ ਕਰਕੇ ਜੇ ਆਪਾਂ ਇੱਥੋਂ ਦੀ NBA ਦੀ ਗੱਲ ਕਰੀਏ, ਬਾਸਕਟਬਾਲ ਦੀ ਗੱਲ ਕਰੀਏ ਵੀ ਲੈਬਰੌਨ ਜੇਮਸ ਨੇ ਜਿਹੜਾ ਕਿਹੜੇ ਪਾਸੇ ਨੂੰ ਜਾਣਾ ਆ। ਕਿੰਗ ਜੇਮਸ ਕਰਕੇ ਵੀ ਜਿਹੜਾ ਜਾਣਿਆ ਜਾਂਦਾ। ਕਲੀਵਲੈਂਡ ਤੋਂ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਫਿਰ ਹੋਰ ਟੀਮ 'ਚ ਗਿਆ, ਫਿਰ ਮੁੜ ਕੇ ਕਲੀਵਲੈਂਡ 'ਚ ਆਇਆ। ਤੇ ਕਹਿੰਦੇ ਕੱਲ ਜਿਹੜਾ ਆ ਉਹ ਫੈਸਲਾ ਆਇਆ ਤੇ ਜਿਸ ਦੇ ਕਰਕੇ ਇਹ ਦੇਖਿਆ ਗਿਆ ਵੀ ਜਿਹੜੇ LA ਵਾਲੇ ਆ ਉਹ ਬੜੇ ਜਿਹੜੇ ਆ ਉਹ ਹੁਣ ਖੁਸ਼ ਹੋ ਗਏ ਆ। ਜਿਹੜੇ ਕੋਬੀ ਬ੍ਰਾਇੰਟ ਦੇ ਫੈਨ ਹੁੰਦੇ ਸੀ ਉਹਨਾਂ ਦੀ ਹਮੇਸ਼ਾ ਲੱਗਦੀ ਹੁੰਦੀ ਸੀ ਲੈਬਰੌਨ ਜੇਮਸ ਦੇ ਜਿਹੜੇ ਫੈਨਸ ਆ ਉਹਨਾਂ ਦੇ ਨਾਲ ਵੀ ਉਹ LA ਲਈ ਖੇਡਦਾ ਸੀਗਾ ਕੋਬੀ ਬ੍ਰਾਇੰਟ ਤੇ ਉਹ ਕਲੀਵਲੈਂਡ ਦੇ ਲਈ। ਤੇ ਲੈਬਰੌਨ ਜੇਮਸ ਨੇ ਜਿਹੜਾ ਫੈਸਲਾ ਲਿਆ ਆ ਵੀ ਉਹ ਆਉਣ ਵਾਲੇ 4 ਸਾਲਾਂ ਦਾ ਉਹਨੇ ਇਕਰਾਰ ਕੀਤਾ ਹੈ ਤਕਰੀਬਨ $150 ਮਿਲੀਅਨ ਦਾ, ਤੇ ਉਹ LA ਲੇਕਰਸ ਦੇ ਵਿੱਚ ਜਿਹੜਾ ਉਹ ਆ ਰਿਹਾ, ਜਿਸ ਕਰਕੇ ਕਹਿੰਦੇ ਆ NBA ਦੇ ਵਿੱਚ ਜਿਹੜੀ ਖਾਸੀ ਜਿਹੜੀ ਆ ਹਲਚਲ ਆ ਉਹ ਦੇਖਣ ਨੂੰ ਮਿਲੀ ਆ। ਹੋਰ ਵੀ ਬਹੁਤ ਸਾਰੇ ਜਿਹੜੇ ਫ੍ਰੀ ਏਜੰਟ ਸੀਗੇ ਉਹ ਹੁਣ ਕਹਿੰਦੇ ਆ ਕੱਲ ਹਰ ਇੱਕ ਚੀਜ਼ ਦੇ ਉੱਤੇ ਹਾਲਟ ਲੱਗ ਗਿਆ ਸੀ। ਇਹ ਚੀਜ਼ ਦੇ ਲਈ ਪਹਿਲਾਂ ਸਾਰੇ ਦੇਖਣਾ ਚਾਹੁੰਦੇ ਸੀ ਵੀ ਲੈਬਰੌਨ ਜੇਮਸ ਨੇ ਕਿੱਧਰ ਜਾਣਾ ਆ, ਤੇ ਉਸ ਤੋਂ ਬਾਅਦ ਦੇ ਵਿੱਚ ਕਹਿ ਲਓ ਵੀ ਪਲੇਅਰਸ ਆ ਉਹਨਾਂ ਦੀ ਖਰੀਦੋ ਫਰੋਖਤ ਜਿਹੜੀ ਉਹ ਸ਼ੁਰੂ ਹੋਊਗੀ। ਤੇ ਲੈਬਰੌਨ ਜੇਮਸ ਜਿਹੜਾ ਆ ਉਹ ਹੁਣ LA ਦੇ ਵਿੱਚ ਜਿਹੜਾ ਆ ਉਹ ਆ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਗੋਲਡਨ ਸਟੇਟ ਵਾਰੀਅਰਸ ਤੇ ਨਾਲ ਦੇ ਨਾਲ ਹੁਣ ਜਿਹੜੇ LA ਲੇਕਰਸ ਆ ਉਹਨਾਂ ਦਾ ਜਿਹੜਾ ਘਮਾਸਾਨ ਆ ਉਹ ਤਗੜਾ ਜਿਹੜਾ ਦੇਖਣ ਨੂੰ ਇੱਥੇ ਮਿਲ ਸਕਦਾ ਆ। ਤੇ ਬਾਕੀ ਹੁਣ ਜੇ FIFA ਵਰਲਡ ਕੱਪ ਦੇ ਬਾਰੇ ਜਿਹੜੇ ਗੱਲ ਕਰਦੇ ਜਾਈਏ, ਕੱਲ ਜਿਹੜੇ ਪਿਛਲੇ 2 ਦਿਨਾਂ ਤੋਂ ਜਿਹੜੇ ਰਾਊਂਡ ਆਫ 16 ਆ ਉਹ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਜਿਹੜਾ ਉਰੂਗਵੇ ਤੇ ਪੁਰਤਗਾਲ ਦੇ ਦਰਮਿਆਨ ਜਿਹੜਾ ਆ ਸ਼ਨੀਚਰਵਾਰ ਨੂੰ ਜਿਹੜਾ ਉਹ ਮੁਕਾਬਲਾ ਹੋਇਆ ਸੀ, ਜਿਸ ਦੇ ਵਿੱਚ ਉਰੂਗਵੇ ਨੇ ਪੁਰਤਗਾਲ ਨੂੰ 2 ਦੇ ਮੁਕਾਬਲੇ 1 ਦੇ ਨਾਲ ਹਰਾ ਕੇ ਜਿਹੜੀ ਆਪਣੀ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਪੱਕੀ ਕਰ ਲਈ। ਉਸੇ ਤਰੀਕੇ ਨਾਲ ਸਪੇਨ ਤੇ ਰਸ਼ੀਆ ਦੇ ਦਰਮਿਆਨ ਜਿਹੜਾ ਆ ਉਹ ਮੁਕਾਬਲਾ ਜਿਹੜਾ ਰਾਊਂਡ ਆਫ 16 ਦਾ ਜਿਹੜਾ ਦੇਖਿਆ ਗਿਆ, ਜਿਹੜਾ ਕਿ ਫੁੱਲ ਟਾਈਮ ਦੇ ਬਾਅਦ 'ਚ 1-1 ਤੇ ਬਰਾਬਰਤਾ ਤੇ ਜਿਹੜਾ ਛੁੱਟਿਆ ਸੀ। ਫਿਰ ਪੈਨਲਟੀਜ਼ ਦੇ ਨਾਲ ਜਿਹੜਾ ਆ ਉਸ ਨੂੰ ਦੇਖਿਆ ਗਿਆ, ਪੈਨਲਟੀਜ਼ ਦੇ ਨਾਲ ਦੇਖਿਆ ਗਿਆ ਵੀ ਕੌਣ ਜਿੱਤਦਾ ਹੈ, ਤੇ ਰਸ਼ੀਆ ਨੇ 4-3 ਦੇ ਨਾਲ ਸਪੇਨ ਨੂੰ ਹਰਾ ਦਿੱਤਾ। ਤੇ ਇੱਕ ਹੋਰ ਜਿਹੜਾ ਸਾਬਕਾ ਚੈਂਪੀਅਨ ਜਿਹੜੀ ਟੀਮ ਆ ਉਹ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅਰਜਨਟੀਨਾ ਵੀ ਜਿਹੜੀ ਆ ਉਹ ਇਹਨਾਂ ਮੁਕਾਬਲੇ ਦੇ ਵਿੱਚ ਰਾਊਂਡ ਆਫ 16 ਦੇ ਵਿੱਚ ਉਹ ਹਾਰ ਕੇ ਬਾਹਰ ਹੋ ਚੁੱਕੀ ਆ। ਕੱਲ ਨਾਲ ਹੀ ਕਰੋਏਸ਼ੀਆ ਤੇ ਡੈਨਮਾਰਕ ਦਾ ਮੁਕਾਬਲਾ ਹੋਇਆ ਸੀਗਾ, ਉਹ ਵੀ ਜਿਹੜਾ 1-1 ਤੇ ਜਿਹੜੀ ਬਰਾਬਰਤਾ ਤੇ ਜਿਹੜਾ ਆ ਉਹ ਛੁੱਟਿਆ ਫੁੱਲ ਟਾਈਮ ਤੋਂ ਬਾਅਦ ਦੇ ਵਿੱਚ ਕਰੋਏਸ਼ੀਆ ਨੇ 3-2 ਦੇ ਨਾਲ ਜਿਹੜਾ ਡੈਨਮਾਰਕ ਨੂੰ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਲਈ। ਅੱਜ ਜਿਹੜੇ 2 ਮੁਕਾਬਲੇ ਜਿਹੜੇ ਹੋਣੇ ਆ, ਇੱਕ ਜਿਹੜਾ ਆਲਰੇਡੀ ਹੋ ਚੁੱਕਾ ਹੈ ਬ੍ਰਾਜ਼ੀਲ ਤੇ ਮੈਕਸੀਕੋ ਦੇ ਦਰਮਿਆਨ ਜਿਹੜਾ ਮੁਕਾਬਲਾ ਹੋਇਆ, ਜਿਸ ਦੇ ਵਿੱਚ ਬ੍ਰਾਜ਼ੀਲ ਨੇ ਮੈਕਸੀਕੋ ਨੂੰ
2-0 ਦੇ ਨਾਲ ਆਲਰੇਡੀ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਪੱਕੀ ਕਰ ਲਈ ਆ। ਤੇ ਅੱਜ ਦਾ ਇੱਕ ਰਾਊਂਡ ਆਫ 16 ਦਾ ਮੁਕਾਬਲਾ ਜਿਹੜਾ ਬਚਿਆ ਬੈਲਜੀਅਮ ਅਤੇ ਜਾਪਾਨ ਦੇ ਵਿੱਚ ਜਿਹੜਾ ਆ ਉਹ ਮੈਚ ਉਹ ਹੋਣਾ ਬਾਕੀ ਆ। ਸੋ ਉਹ 11 ਵਜੇ ਜਿਹੜਾ ਮੈਚ ਹੋਵੇਗਾ ਤੇ ਦੇਖਦੇ ਹਾਂ ਵੀ ਬਾਅਦ ਦੇ ਵਿੱਚ ਕੌਣ ਜਿਹੜਾ ਉਸ ਦੇ ਵਿੱਚ ਜਿੱਤ ਪ੍ਰਾਪਤ ਕਰੂਗਾ। ਤੇ ਕੁਆਟਰ ਫਾਈਨਲ ਦੇ ਜਿਹੜੇ ਆ ਦੋ ਜਿਹੜੇ ਆ ਲਾਈਨ ਅਪ ਹੋ ਚੁੱਕੀਆਂ ਨੇ। ਯੂਰੂਗਵੇ ਤੇ ਫਰਾਂਸ ਦੇ ਦਰਮਿਆਨ ਜਿਹੜਾ ਉਹ ਮੁਕਾਬਲਾ ਹੋਊਗਾ ਫਰਾਈਡੇ ਨੂੰ। ਬ੍ਰਾਜ਼ੀਲ ਨੇ ਜਿਹੜਾ ਅੱਜ ਇੱਕ ਮੈਚ ਜਿੱਤ ਲਿਆ ਤੇ ਜਿਹੜਾ ਹੁਣ ਅਗਲੇ ਮੈਚ 'ਚ ਜਿਨ੍ਹਾਂ ਦੀ ਜਿੱਤ ਹੋਊਗੀ ਉਸ ਦੇ ਨਾਲ ਮੁਕਾਬਲਾ ਹੋਣਾ ਆ। ਤੇ ਉਧਰ ਰਸ਼ੀਆ ਤੇ ਕ੍ਰੋਏਸ਼ੀਆ ਦੇ ਦਰਮਿਆਨ ਜਿਹੜਾ ਮੁਕਾਬਲਾ ਉਹ ਸ਼ਨੀਚਰਵਾਰ ਨੂੰ ਜਿਹੜਾ ਹੋਊਗਾ। ਤੇ ਕੱਲ੍ਹ ਨੂੰ ਜਿਹੜੇ ਦੋ ਹੋਰ ਮੁਕਾਬਲੇ ਆ ਜਿਨ੍ਹਾਂ ਵਿੱਚੋਂ ਦੋ ਜਿਹੜੇ ਕੁਆਟਰ ਫਾਈਨਲਿਸਟ ਆ ਉਹ ਹੋਰ ਨਿਕਲਣਗੇ। ਸੋ ਇਹ ਤਾਂ ਸੀਗਾ ਜੋ ਅੱਜ ਫੀਫਾ ਵਰਲਡ ਕੱਪ 2018 ਦੇ ਵਿੱਚ ਚੱਲ ਰਿਹਾ ਜੀ। ਬਿਲਕੁਲ। ਸੋ ਜਾਂਦੇ ਜਾਂਦੇ ਜਿਹੜੀ ਖਬਰ ਆ ਇੱਕ ਇੰਡੀਆਨਾ ਦੀ ਸਾਂਝੀ ਕਰਦੇ ਜਾਈਏ। ਇੰਡੀਆਨਾ ਦੇ ਇੱਕ ਗੁਰੂ ਘਰ ਦੇ ਵਿੱਚ ਅਪ੍ਰੈਲ 15 ਨੂੰ ਇਸੇ ਸਾਲ ਜਿਹੜੀ ਇੱਕ ਲੜਾਈ ਹੋਈ ਸੀ ਜਿਹਦੀ ਲੜਾਈ ਦੀ ਵੀਡੀਓਜ਼ ਇੰਨੀਆਂ ਵਾਇਰਲ ਹੋਈਆਂ ਤੇ ਸਾਰੇ ਜਿਹੜੇ ਸਿੱਖ ਆ ਖਾਸ ਕਰਕੇ USA ਕੈਨੇਡਾ 'ਚ ਵੱਸਦੇ ਆ ਉਹਨਾਂ ਨੂੰ ਬੜੀ ਸ਼ਰਮ ਮਹਿਸੂਸ ਹੋਈ। ਤੇ ਹੁਣ ਉੱਥੇ ਦੇ ਜਿਹੜੇ ਪ੍ਰੋਸੀਕਿਊਟਰ ਆ ਬ੍ਰੈਡ ਕੂਪਰ ਉਹਨਾਂ ਨੇ ਅੱਜ 16 ਬੰਦਿਆਂ ਲਗਭਗ 18 ਬੰਦਿਆਂ ਦੇ ਉੱਤੇ ਚਾਰਜਸ ਫਾਈਲ ਕਰ ਦਿੱਤੇ ਹੈਗੇ ਆ। 16 ਬੰਦਿਆਂ ਦੇ ਉੱਤੇ ਮਿਸਡਿਮੀਨਰ ਡਿਸਆਰਡਰਲੀ ਕੰਡਕਟ ਦਾ ਚਾਰਜ ਲਾਇਆ ਗਿਆ ਤੇ 2 ਬੰਦਿਆਂ ਦੇ ਉੱਤੇ ਮਿਸਡਿਮੀਨਰ ਤੇ ਬੈਟਰੀ ਚਾਰਜਸ ਲਾਏ ਗਏ ਹੈਗੇ ਆ। ਕਿਉਂਕਿ ਇੱਕ ਕੁੜੀ ਜਿਹੜੀ ਆ 13 ਸਾਲਾਂ ਦੀ ਉਹ ਕਾਫੀ ਫੱਟੜ ਹੋ ਗਈ ਸੀ ਜਦੋਂ ਮਿਰਚਾਂ ਵਾਲੀ ਜਿਹੜੀ ਸਪਰੇਅ ਆ ਪੇਪਰ ਸਪਰੇਅ ਜਿਹੜੀ ਉਹਦੇ ਫੇਸ ਦੇ ਉੱਤੇ ਮਾਰੀ ਗਈ ਸੀ। ਸੋ ਇੱਕ ਤਰ੍ਹਾਂ ਨਾਲ ਇਹ ਗੁੱਡ ਮੈਸੇਜ ਵੀ ਜਾਊਗਾ ਉਹ ਜਿਹੜੇ ਉੱਥੇ ਦੇ ਪ੍ਰੋਸੀਕਿਊਟਰ ਆ ਤਾਂ ਕਿ ਜਿਹੜੇ ਲੋਕਾਂ ਨੂੰ ਪਤਾ ਲੱਗੇ ਘੱਟੋ ਘੱਟ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਆ ਉੱਥੇ ਇੱਦਾਂ ਦੀਆਂ ਆ ਕੇ ਜਿਹੜੇ ਗਲਤ ਲੋਕ ਆ ਉਹ ਸ਼ਰਾਰਤਾਂ ਨਾ ਕਰਨ। ਜੀ ਜੀ ਜੀ। ਤੇ ਇੱਥੇ ਹੀ ਜਿਹੜਾ ਆ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਸਮਾਂ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਰਸ ਦੇ ਲਈ ਵਿਸ਼ੇਸ਼ ਸੂਚਨਾ। ਕੀ ਤੁਹਾਨੂੰ ਲੋਡ ਲਾਉਣ ਤੋਂ ਬਾਅਦ 'ਚ ਪੈਸੇ ਮਿਲਣ ਵਿੱਚ ਦੇਰੀ